ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 8 ਫਰਵਰੀ 2021 26 ਮਾਘ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰੰਦਾਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੇ ਵੀਕਐਂਡ ਦੇ ਇਸ਼ੂ ਨੇ ਜਾਂ ਕਰੰਟ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਡਾਕਟਰ ਸਾਹਿਬ ਕੋਲ ਉਹਨਾਂ ਦਾ ਵੀਕਐਂਡ ਜਾਣਾਂਗੇ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਜਿਸ ਤਰ੍ਹਾਂ ਕਿ ਜੋ ਕਿਸਾਨੀ ਅੰਦੋਲਨ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਜਿਹੜਾ ਇਸ਼ੂ ਬਣ ਚੁੱਕਾ ਹੈ। ਇਸ ਦੇ ਉੱਪਰ ਬਹੁਤ ਸਾਰੀਆਂ ਮਹਾਨ ਹਸਤੀਆਂ ਜਾਂ ਕਹਿ ਲਓ ਕਿ ਇੰਟਰਨੈਸ਼ਨਲ ਦੇ ਮੀਡੀਆ ਦੇ ਵਿੱਚ ਵੀ ਇਸ ਦੀ ਜਿਹੜੀ ਹੈ ਚਰਚਾ ਹੈ ਗੂੰਜਾਂ ਪਈਆਂ ਹੋਈਆਂ ਨੇ। ਸੋ ਜਿਸ ਤਰ੍ਹਾਂ ਕਿ ਦਿੱਲੀ ਦੀਆਂ ਬਰੂਹਾਂ ਤੇ ਵਿਊਅਰਸ ਪਿਛਲੇ ਲਗਭਗ 2.5 ਮਹੀਨੇ ਤੋਂ ਘੇਰਾ ਕੱਤ ਕੇ ਬੈਠੇ ਕਿਸਾਨਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਮੋਦੀ ਨੇ ਪਾਰਲੀਮੈਂਟ ਵਿੱਚ ਖਲੋ ਕੇ ਕਿਸਾਨੀ ਅੰਦੋਲਨ ਦਾ ਜਿਹੜਾ ਹੈ ਉਹ ਮਜ਼ਾਕ ਉਡਾਇਆ ਹੈ। ਉਸ ਨੇ ਇਸ ਦੇ ਪਿੱਛੇ ਵਿਦੇਸ਼ੀ ਸ਼ਕਤੀਆਂ ਦਾ ਜਿਹੜਾ ਹੈ ਉਹ ਹੱਥ ਦੱਸਿਆ ਹੈ ਔਰ ਨਾਲ ਹੀ ਉਸ ਨੇ ਕਿਹਾ ਹੈ ਕੁਝ ਲੋਕਾਂ ਦੀ ਜਿਹੜੀ ਰੋਜ਼ੀ ਰੋਟੀ ਹੈਗੀ ਹੈ ਉਹ ਅੰਦੋਲਨਾਂ ਤੇ ਡਿਪੈਂਡ ਕਰਦੀ ਹੈ। ਸੋ ਇਸ ਲਈ ਉਹ ਹਰ ਅੰਦੋਲਨ ਵਿੱਚ ਅੱਗੇ ਤੋਂ ਅੱਗੇ ਨਜ਼ਰ ਆਉਂਦੇ ਨੇ। ਸੋ ਕਿਸਾਨਾਂ ਨੂੰ ਭਰਮਾਉਂਦਿਆਂ ਉਸ ਨੇ ਗੱਲਬਾਤ ਰਾਹੀਂ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦੀ ਜਿਹੜੀ ਗੱਲ ਵੀ ਵਿੰਗੇ ਜਿਹੇ ਮੂੰਹ ਨਾਲ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਤੁਹਾਡਾ ਵੀਕਐਂਡ ਪਹਿਲਾਂ ਕਿੱਥੇ ਗੁਜ਼ਰਿਆ, ਉਹ ਤੋਂ ਬਾਅਦ ਜਿਹੜਾ ਅਹਿਮ ਵਿਸ਼ਾ ਹੈ ਅੰਦੋਲਨ ਬਾਰੇ ਉਸ ਬਾਰੇ ਤੁਹਾਡੇ ਵਿਚਾਰ ਜਾਣਾਂਗੇ। ਬਹੁਤ ਸ਼ੁਕਰੀਆ। ਵੀਕਐਂਡ ਦੀ ਗੱਲ ਕਰਨ ਤੋਂ ਪਹਿਲਾਂ ਅੱਜ ਮੈਨੂੰ ਸੁਲਤਾਨ ਬਾਹੂ ਦੀਆਂ ਇਹ ਦੋ ਲਾਈਨਾਂ ਯਾਦ ਆ ਰਹੀਆਂ ਸੀ ਜੀ। ਉਸੇ ਰਾਹ ਵੱਲ ਜਾਈਏ ਬਾਹੂ ਜਿਸ ਥੀ ਖਲਕਤ ਡਰਦੀ ਹੂ। ਉਸੇ ਰਾਹ ਵੱਲ ਜਾਈਏ ਬਾਹੂ ਜਿਸ ਥੀ ਖਲਕਤ ਡਰਦੀ ਹੂ। ਹੁਣ ਇਹ ਦੋ ਲਾਈਨਾਂ ਸਭ ਕੁਝ ਕਹਿ ਦਿੰਦੀਆਂ ਨੇ। ਬਿਲਕੁਲ। ਦੁਨੀਆ ਲਾਲਚ ਦੇ ਵਿੱਚ, ਡਰ ਦੇ ਵਿੱਚ, ਕਮਜ਼ੋਰੀ ਦੇ ਵਿੱਚ, ਕਿਸੇ ਹੋਰ ਵਜ੍ਹਾ ਕਰਕੇ ਉਸ ਰਸਤੇ ਤੇ ਤੁਰਨ ਤੋਂ ਘਬਰਾਉਂਦੀ ਹੈ, ਉਸ ਰਸਤੇ ਤੋਂ ਤੁਰਨ ਤੋਂ ਭੱਜਦੀ ਹੈ ਜਾਂ ਉਸ ਰਸਤੇ ਵੱਲ ਮੂੰਹ ਹੀ ਨਹੀਂ ਕਰਦੀ ਜਿੱਥੇ ਉਸ ਨੂੰ ਲੱਗਦਾ ਹੈ ਕਿ ਭਾਈ ਉਸ ਨੂੰ ਕੋਈ ਖਤਰਾ ਹੋ ਸਕਦਾ। ਪਰ ਜਿਹੜੇ ਸੱਚ, ਹੱਕ, ਇਨਸਾਫ ਦਾ ਰਸਤਾ ਹੈ, ਈਮਾਨ ਦਾ ਰਸਤਾ ਹੈ, ਰੱਬ ਨਾਲ ਮੁਹੱਬਤ ਦਾ ਰਸਤਾ ਹੈ ਤੇ ਰੱਬ ਦੀ ਖਲਕਤ ਨਾਲ ਮੁਹੱਬਤ ਦਾ ਰਸਤਾ ਹੈ, ਉਸ ਦੇ ਜਿਹੜੇ ਆਸ਼ਿਕ ਨੇ ਉਹ ਉਸੇ ਰਾਹ ਤੇ ਹੀ ਤੁਰਨਾ ਪਸੰਦ ਕਰਦੇ ਨੇ ਜਿੱਥੋਂ ਦੁਨੀਆ ਦੌੜਦੀ ਹੈ। ਅੱਜ ਸਿੱਖ ਕੌਮ ਦਾ ਹੀ ਨਹੀਂ, ਭਾਰਤ ਦੇ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, 200 ਮਿਲੀਅਨ ਦੇ ਲਗਭਗ ਹੀ ਦਲਿਤ, ਆਦੀਵਾਸੀ, 30 ਮਿਲੀਅਨ ਤੋਂ ਜ਼ਿਆਦਾ ਈਸਾਈ ਔਰ ਵੱਡੀ ਗਿਣਤੀ 'ਚ 35-40% ਉਹ ਲੋਕ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ, ਉਹਨਾਂ ਦਾ ਵਾਹ ਉਸ ਹਕੂਮਤ ਨਾਲ, ਉਹਨਾਂ ਝੂਠ ਦੇ ਸਰਦਾਰਾਂ ਦੇ ਨਾਲ ਪਿਆ ਜਿਨ੍ਹਾਂ ਨੇ ਹੁੱਕ ਐਂਡ ਕਰੁੱਕ, ਬਾਈ ਹੁੱਕ ਐਂਡ ਕਰੁੱਕ ਹਕੂਮਤ ਹਥਿਆਈ। ਔਰ ਅੱਜ ਜਿਵੇਂ ਗੁੰਡਾਗਰਦੀ ਦੇ ਨਾਲ, ਪੂਰੀ ਦੀ ਪੂਰੀ ਸੀਨਾ ਜ਼ੋਰੀ ਦੇ ਨਾਲ ਉਹਨਾਂ ਨੇ ਤਮਾਮ ਉਹ ਇੰਸਟੀਟਿਊਸ਼ਨਸ ਜਿਹੜੀਆਂ ਬੇਸ਼ੱਕ ਜਿਨ੍ਹਾਂ ਕੁਛ ਤਾਂ 70 ਸਾਲ ਜਾਂ 74 ਸਾਲ ਪਹਿਲਾਂ 47 ਤੋਂ ਬਾਅਦ ਅਜੇ ਪੁੰਗਰਨੀਆਂ ਹੀ ਸ਼ੁਰੂ ਹੋਈਆਂ ਸੀ, ਉਹ ਤਾਂ
ਪਿਛਲੇ ਸਾਰੇ ਪੀਰੀਅਡ 'ਚ ਇੰਦਰਾ ਗਾਂਧੀ ਦੇ ਵੇਲੇ ਹੀ ਉਹਨਾਂ ਦੀ ਡੀਜਨਰੇਸ਼ਨ ਚੱਲ ਰਹੀ ਸੀ, ਔਰ ਅਸੀਂ ਦੇਖਿਆ ਕਿ ਕਿਵੇਂ ਇੰਦਰਾ ਗਾਂਧੀ ਨੇ ਹੌਲੀ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰਕੇ ਇੱਕ ਡਿਕਟੇਟਰਸ਼ਿਪ ਵਾਲਾ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਭਾਈ ਇੱਕੋ ਹੀ ਮੰਤਰੀ ਹੈ, ਜੀ ਬਾਕੀ ਤਾਂ ਸੰਤਰੀ ਨੇ, ਔਰ ਐਮਰਜੈਂਸੀ ਲਗਾਉਣਾ ਉਸ ਦੀ ਸਿਖਰ ਸੀ। ਪਰ ਉਸ ਦਾ ਵਿਰੋਧ ਕੀਤਾ ਸਭ ਤੋਂ ਪਹਿਲਾਂ ਸਿੱਖ। 40,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ ਐਮਰਜੈਂਸੀ ਨੂੰ ਤੋੜਨ ਦੇ ਲਈ, ਜੀ ਔਰ ਹੌਲੀ ਇੰਟਰਨੈਸ਼ਨਲ ਪ੍ਰੈਸ਼ਰ ਵੀ ਬਿਲਟ ਹੋਇਆ। ਇੰਦਰਾ ਗਾਂਧੀ ਨੂੰ ਇਹ ਲੱਗਣ ਲੱਗਾ ਕਿ ਭਾਈ ਸੱਚਮੁੱਚ ਹੀ ਲੋਕ ਡਰ ਗਏ ਨੇ, ਔਰ ਜੇ ਮੈਂ ਹੁਣ ਇਲੈਕਸ਼ਨਾਂ ਵੀ ਕਰਵਾਵਾਂ 21 ਮਹੀਨੇ ਦੇ ਕਰੀਬ ਐਮਰਜੈਂਸੀ ਚੱਲੀ, ਔਰ ਉੱਥੇ ਉਹ ਗਲਤ ਸਾਬਤ ਹੋਈ, ਔਰ ਉਹ ਜਿਹੜਾ ਸੀ ਆਪਣੀ ਸੀਟ ਵੀ ਉਹਨੇ ਹਾਰੀ। ਔਰ ਫਿਰ ਇਸ ਤਰ੍ਹਾਂ ਲੱਗਦਾ ਸੀ ਕਿ ਭਾਈ ਹੁਣ ਘੱਟੋ ਘੱਟ ਇਸ ਸਿਸਟਮ ਦੇ ਵਿੱਚ ਢਿੱਲੀ ਮੱਠੀ ਸਹੀ, ਤਾਨਾਸ਼ਾਹੀ ਦਾ ਕੋਈ ਰੋਲ ਨਹੀਂ ਰਹੇਗਾ। ਜਮਹੂਰੀਅਤ ਜਿਸ ਮਰਜ਼ੀ ਤਰੀਕੇ ਦੇ ਨਾਲ ਜਿਹੜੀ ਹੈ ਉਹ ਚੱਲੇ, ਘੱਟੋ ਘੱਟ ਇੰਨੇ ਵੱਡੇ ਸੈਟਅਪ 'ਚ ਰਹੇਗੀ। ਪਰ ਉਹ ਐਕਸਪੈਰੀਮੈਂਟ ਕਾਮਯਾਬ ਨਹੀਂ ਹੋਇਆ। ਐਮਰਜੈਂਸੀ ਤੋਂ ਬਾਅਦ ਜਿਹੜੀ ਹਕੂਮਤ ਬਣੀ ਮੁਰਾਰਜੀ ਦੇਸਾਈ ਦੀ, ਔਰ ਫਿਰ ਚੌਧਰੀ ਚਰਨ ਸਿੰਘ ਔਰ ਚੰਦਰ ਸ਼ੇਖਰ, ਉਹ ਚੂੰ ਦਾ ਮੁਰੱਬਾ ਸਾਬਤ ਹੋਇਆ। ਇੰਦਰਾ ਗਾਂਧੀ ਜਦੋਂ ਵਾਪਸ ਪਾਵਰ 'ਚ ਆਈ, ਉਹਨੇ ਫਿਰ ਪਹਿਲਾਂ ਵਾਲੀ ਤਾਨਾਸ਼ਾਹੀ ਨੂੰ ਵੀ ਪਿੱਛੇ ਛੱਡ ਕੇ ਜਿਸ ਕਿਸਮ ਦਾ ਉਹਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਉਸ ਦਾ ਨਤੀਜਾ ਸੀ ਕਿ ਭਾਈ ਉਹਨੇ ਇਕੱਲੀ ਨੇ ਜਿਹੜਾ ਹੈ ਉਹ ਰਾਹ, ਉਹਦੀ ਆਪਣੀ ਇੰਟੈਲੀਜੈਂਸ ਬਿਊਰੋ ਰਾਹ ਔਰ KGB, ਇਹਨਾਂ ਸਾਰਿਆਂ ਦੇ ਨਾਲ ਮਿਲੀ ਭੁਗਤ ਕਰਕੇ ਹਮੇਸ਼ਾ ਪਾਵਰ 'ਚ ਰਹਿਣ ਲਈ ਉਹਨੇ ਸੋਚਿਆ ਕਿ ਭਾਈ ਐਮਰਜੈਂਸੀ ਦੇ ਖਿਲਾਫ ਬਾਕੀ ਤਾਂ ਸਾਰੇ ਸੌਂ ਗਏ ਸੀ। RSS ਦਾ ਮੁਖੀ ਦੇਵਰਸ ਅੰਦਰ ਬੈਠਾ ਮਾਫੀ ਮੰਗ ਕੇ ਬਾਹਰ ਨਿਕਲਿਆ ਸੀ, ਔਰ ਬਿਲਕੁਲ ਜਿਹੜੇ ਨੇ ਜਿਹਨੂੰ ਕਹਿੰਦੇ ਸੁਸਰੀ ਵਾਂਗ ਸੌਣਾ, ਤੇ ਉਹਨੇ ਦੇਖਿਆ ਵੀ ਇਹ ਸਿੱਖ ਹੀ ਸੀ ਜਿਹੜੇ ਖਲੋਤੇ ਸੀ, ਤੇ ਇਹਨਾਂ ਨੂੰ ਹੁਣ ਸਬਕ ਸਿਖਾਈਏ। ਸੋ ਜਦੋਂ 81 ਦੇ ਵਿੱਚ ਵਾਪਸ ਪਾਵਰ ਦੇ ਵਿੱਚ ਆਉਂਦੀ ਹੈ, ਤੇ ਫਿਰ ਜੋ ਕੁਝ ਜੂਨ 84 ਦੇ ਵਿੱਚ ਵਾਪਰਿਆ ਘੱਲੂਘਾਰਾ, ਜਾਂ ਉਸ ਤੋਂ ਅਗਲੀ ਦਹਾਈ ਦੇ ਵਿੱਚ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਘਰਾਂ ਤੋਂ ਚੁੱਕ ਕੇ ਜਿਹੜੀ ਹੈ ਫੋਰਸਡ ਐਨਕਾਊਂਟਰ ਜਾਂ ਫੇਕ ਸਟੇਜ ਐਨਕਾਊਂਟਰ ਬਣਾ ਕੇ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ, ਉਹ ਇੱਕ ਵੱਖਰੀ ਕਹਾਣੀ ਹੈ। ਪਰ ਉਹਨੂੰ ਲੱਗਾ ਕਿ ਭਾਈ ਉਹਨੇ ਉਹ ਆਵਾਜ਼ ਬੰਦ ਕਰ ਦਿੱਤੀ ਹੈ ਜਿਹੜੀ ਉਸ ਦੀ ਤਾਨਾਸ਼ਾਹ ਨੂੰ ਚੈਲੰਜ ਸੀ। ਲੇਕਿਨ ਨਰ ਚਾਹਤ ਕਛ ਔਰੇ ਕੀ ਔਰੇ ਪਈ, ਬੰਦਾ ਕੁਛ ਚਾਹ ਰਿਹਾ ਹੁੰਦਾ, ਲੇਕਿਨ ਰੱਬ ਦੇ ਘਰ 'ਚ ਇੱਕ ਵੱਖਰਾ ਜਸਟਿਸ ਸਿਸਟਮ ਚੱਲ ਰਿਹਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ। ਉਹ ਰਬੁਲ ਆਲਮੀਨ ਹੈ, ਜਿਹਨੂੰ ਅਸੀਂ ਕਹਿੰਦੇ ਕਾਇਨਾਤ ਦਾ ਮਾਲਕ, ਜਿਸ ਨੂੰ ਅਸੀਂ ਪੜ੍ਹਦੇ ਹਾਂ ਜਦੋਂ ਅਸੀਂ ਅਰਦਾਸ ਕਰਦੇ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੇਂ ਸੂਖ ਕਨੇਰੇ, ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਸਰਦਾਰ ਦੇ ਸ਼ਬਦ ਨੇ ਕਿ ਸਾਰੀ ਕਾਇਨਾਤ, ਸਾਰੀ ਜਿਹੜੀ ਇਹ ਕਾਇਨਾਤ ਹੈ, ਇਹ ਉਹ ਸਮਗਰੀ ਹੈ ਜਿਹੜੀ ਤੇਰੇ ਧਾਗੇ ਨਾਲ ਬੱਝੀ ਹੋਈ ਹੈ। ਸੋ ਰੱਬ ਕੇਸ ਨੂੰ ਹਿੰਮਤ ਦਿੰਦਾ ਹੈ, ਕੋਈ ਬੇਅੰਤ ਸਿੰਘ ਸਤਵੰਤ ਸਿੰਘ ਬਣ ਕੇ ਆ ਜਾਂਦਾ ਹੈ, ਕੋਈ ਹਰਜਿੰਦਰ ਸਿੰਘ ਜਿੰਦਾ, ਕੋਈ ਸੁਖਦੇਵ ਸਿੰਘ ਸੁੱਖਾ ਬਣ ਕੇ ਆ ਜਾਂਦਾ ਹੈ। ਔਰ ਅਸੀਂ ਦੇਖਦੇ ਹਾਂ ਕਿ ਜੂਨ 84 ਤੋਂ ਬਾਅਦ ਜਿਸ ਦੀ ਇਹ ਚਾਹਨਾ ਸੀ ਕਿ ਮੈਂ ਹੁਣ ਭਾਰਤ ਨੂੰ ਵਿਦ ਆਇਰਨ ਫਿਸਟ ਰੂਲ ਕਰ ਸਕਦੇ ਹਾਂ, ਔਰ ਮੈਂ ਖਾਨਦਾਨੀ ਡਾਇਨੈਸਟੀ ਆਪਣੀ ਕਾਇਮ ਕਰ ਦਿੱਤੀ ਹੈ, ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ। ਔਰ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਕਿਹਾ ਜਾਂਦਾ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਪਰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਖਾਲਸੇ ਤਾਂ ਜਿਸ ਦੇ ਉੱਤੇ ਰੱਬ ਦੀ ਰਹਿਮਤ ਹੈ ਕਿ ਉਸ ਨੇ ਫਿਰ ਉਹ ਸਬਕ ਸਿਖਾਇਆ ਕਿ ਨਾ ਇੰਦਰਾ ਗਾਂਧੀ ਰਹੀ, ਨਾ ਜਨਰਲ ਵੈਦਿਆ ਰਿਹਾ, ਔਰ ਬਾਕੀਆਂ ਨੂੰ ਵੀ ਇਹ ਲੱਗਾ ਕਿ ਭਾਈ ਨਹੀਂ, ਇਹ ਜਿਹੜਾ ਸਿੱਖ ਕੌਮ ਦੇ ਨਾਲ ਪੰਗਾ ਲੈਣਾ ਔਰ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਤੁਹਾਡਾ ਆਪਣਾ ਹੀ ਜਿਹੜਾ ਉਹ ਜੜ ਪੁੱਟ ਦੇਗੀ। ਲੇਕਿਨ ਜਿੱਥੇ ਸਮਾਂ ਬਲਵਾਨ ਹੁੰਦਾ ਹੈ ਜਾਂ ਸ਼ੈਤਾਨ, ਉਸ ਦੇ ਇੰਨੇ ਕੁ ਟੈਂਟੈਕਲ ਹੁੰਦੇ ਨੇ, ਉਹਦੇ ਇੰਨੇ ਕੁ ਸਿੰਘ ਨਿਕਲੇ ਹੁੰਦੇ ਨੇ ਕਿ ਤੁਸੀਂ 4 ਕੱਟਦੇ ਹੋ ਤੇ 8 ਹੋਰ ਉਗਾਉਂਦੇ ਨੇ। ਔਰ ਅਸੀਂ ਉਹ ਦੇਖ ਰਹੇ ਹਾਂ ਕਿ ਵੀ ਹੁਣ ਉਹੀ ਸ਼ੈਤਾਨ ਜਿਸ ਰੂਪ ਦੇ ਵਿੱਚ RSS ਦਾ ਪੂਰਾ ਜਿਹੜਾ ਉਹਨਾਂ ਦਾ ਇੱਕ ਨੈਟਵਰਕ, ਜਿਹਨੇ ਹੌਲੀ ਆਪਣੇ ਆਪ ਨੂੰ ਪਸਾਰਿਆ, ਭਾਵੇਂ 3 ਵਾਰ 47 ਤੋਂ ਬਾਅਦ ਭਾਰਤ ਦੇ ਵਿੱਚ ਉਸ 'ਤੇ ਪਾਬੰਦੀ ਵੀ ਲੱਗਦੀ ਰਹੀ। ਹਾਲਾਂਕਿ ਅਸੀਂ ਇਹ ਦੇਖਦੇ ਹਾਂ ਕਿ RSS ਇਨ ਕਾਹੂਟ ਸੀ ਇੰਦਰਾ ਗਾਂਧੀ ਦੇ, ਔਰ ਈਵਨ ਨਹਿਰੂ ਵੀ ਜਦੋਂ 62 ਦੇ ਵਿੱਚ ਚੀਨ ਤੋਂ ਜੁੱਤੀਆਂ ਪਈਆਂ
ਤੇ 63 ਦੀ ਰਿਪਬਲਿਕ ਡੇ ਪੈਰੇਡ ਦੇ ਮੌਕੇ RSS ਦੇ ਵਲੰਟੀਅਰਸ ਨੇ ਖਾਕੀ ਨਿੱਕਰਾਂ ਪਾ ਕੇ ਰਿਪਬਲਿਕ ਡੇ ਪੈਰੇਡ ਦੇ ਉੱਤੇ, ਜਿਵੇਂ ਕਿ ਇਸ ਪੈਰੇਡ ਤੇ ਖਾਲਸੇ ਨੇ ਲਾਲ ਕਿਲੇ ਤੇ ਆਪਣਾ ਝੰਡਾ ਲਹਿਰਾਇਆ, ਅੱਛਾ। ਉਦੋਂ RSS ਜਿਹੜਾ ਉਹ ਰਿਪਬਲਿਕ ਡੇ ਪੈਰੇਡ ਦੇ ਵਿੱਚ ਸ਼ਾਮਲ ਹੋਈ। ਬਿਲਕੁਲ। ਔਰ ਇੰਦਰਾ ਗਾਂਧੀ ਦੇ ਨਾਲ ਉਹ ਅੰਡਰਸਟੈਂਡਿੰਗ ਰਹੀ, ਐਮਰਜੈਂਸੀ ਵੇਲੇ ਅੰਦਰ ਵੀ ਦਿੱਤਾ, ਮਾਫੀਆਂ ਵੀ ਮੰਗਾ ਲਈਆਂ, ਪਰ ਏਜੰਡਾ ਅਲਟੀਮੇਟਲੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਕਿਹਾ ਜੀ ਕਿ ਮੈਨੂੰ ਰਾਜ ਕਰਨ ਦਿਓ ਜੀ। ਔਰ ਇਹ ਜਿਹੜਾ ਹੈ ਇਸ ਕੌਮ ਨੂੰ ਅਸੀਂ ਸਬਕ ਸਿਖਾ, ਕਿਉਂਕਿ RSS ਨੇ ਵੀ ਇਹ ਦੇਖ ਲਿਆ ਹੋਇਆ ਸੀ ਕਿ ਭਾਈ ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ, ਬਾਕੀਆਂ ਨਾਲ ਤਾਂ ਜਦੋਂ ਮਰਜ਼ੀ ਅਸੀਂ ਨਜਿੱਠ ਲਾਂਗੇ। ਅੱਛਾ। ਸੋ ਉਹਦਾ ਹੀ ਨਤੀਜਾ ਸੀ ਕਿ ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ, ਸਿੱਖਾਂ ਦੀ ਨਵੰਬਰ 84 ਦੇ ਵਿੱਚ ਭਾਰਤ ਭਰ ਦੇ ਵਿੱਚ ਨਸਲਕੁਸ਼ੀ ਕੀਤੀ, ਤੇ ਉਹੀ ਵਾਜਪਾਈ ਜਿਹਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਿਹਾ ਸੀ। ਸੋ ਉਹੀ ਏਜੰਡਾ ਉਹਨਾਂ ਨੂੰ ਲੱਗਾ ਕਿ ਇਹ ਹੁਣ ਦੁਰਗਾ ਤੋਂ ਜਿਹੜਾ ਦੂਜਾ ਕੰਮ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਵੀ ਲੈਣਾ ਸੀ, ਪਰ ਉਹ ਨਰਕਗਾਮੀ ਹੋਈ। ਔਰ ਫਿਰ 6 ਦਸੰਬਰ 1992 ਨੂੰ ਜਿਵੇਂ BJP ਨੇ, RSS ਨੇ ਔਰ ਸਾਰੀਆਂ ਹੀ ਹਿੰਦੂਤਵੀ ਜਿੰਨੇ ਕਿਨਾਂ ਦੀਆਂ ਉਹਨਾਂ ਨੇ ਆਫਸ਼ੂਟਸ ਬਣਾਈਆਂ ਹੋਈਆਂ, ਉਹਨਾਂ ਨੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ। ਔਰ ਉਹ ਦੌਰ ਉਸ ਤੋਂ ਲਗਾਤਾਰਤਾ ਨਾਲ 2002 ਚ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਔਰ ਫਿਰ ਅਸੀਂ ਦੇਖਦੇ ਹਾਂ ਕਿ 2014 ਤੱਕ ਪਹੁੰਚਦੇ ਹਾਂ, ਇਹ ਮੋਦੀ ਹਿੰਦੂ ਤਵੀਆਂ ਦਾ ਹਿਰਦੇ ਸਮਰਾਟ, ਹਿੰਦੂਆਂ ਦਾ ਹਿਰਦੇ ਸਮਰਾਟ ਬਣਾ ਕੇ ਉਸ ਨੂੰ ਤਖਤ ਦੇ ਉੱਤੇ ਬਿਠਾ ਦਿੱਤਾ ਗਿਆ। ਔਰ ਪਿਛਲੇ 7 ਸਾਲ 'ਚ ਇਹਦਾ ਉਹੀ ਜ਼ੁਲਮ ਦਾ ਚੱਕਰ ਔਰ ਉਹੀ ਜਿਹੜਾ ਕਿ ਭਾਈ ਸਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਜਿਵੇਂ ਉਹ ਚੱਲ ਰਿਹਾ ਸੀ, ਅਲਟੀਮੇਟਲੀ ਉਹੀ ਸਿੱਖ ਕੌਮ ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਉਸ ਫਾਸ਼ੀਵਾਦੀ ਨੀਤੀ, ਐਮਰਜੈਂਸੀ ਨੂੰ, ਉਸ ਰੱਥ ਨੂੰ ਰੋਕਿਆ ਸੀ, ਉਹੀ ਸਿੱਖ ਕੌਮ ਚੀਤੇ ਵਾਂਗ ਛਾਲ ਮਾਰ ਕੇ ਸਾਹਮਣੇ ਆਈ। ਔਰ ਜਿਵੇਂ ਮੈਂ ਅਕਸਰ ਆਪਣੇ ਇੰਟਰਵਿਊਜ਼ ਦੇ ਵਿੱਚ ਵੀ ਰਿਪੀਟਡਲੀ ਕਿਹਾ ਕਿ ਵੀ ਇਹ ਤਾਂ ਲਾਸਟ ਸਟਰਾ ਔਨ ਦਾ ਕੈਮਲਸ ਬੈਕ ਹੈ। ਔਰ ਇਹ 3 ਖੇਤੀ ਕਾਨੂੰਨ ਨਾ ਵੀ ਹੁੰਦੇ, ਇਹਨਾਂ ਦੀਆਂ ਨੀਤੀਆਂ, ਬੇਸ਼ੱਕ ਉਹ ਕਸ਼ਮੀਰ 'ਚ ਆਰਟੀਕਲ 370 ਖਤਮ ਕਰਨਾ, ਕਸ਼ਮੀਰ ਸੂਬੇ ਦਾ ਵਜੂਦ ਹੀ ਖਤਮ ਕਰ ਦੇਣਾ ਜੰਮੂ ਕਸ਼ਮੀਰ ਦਾ, ਔਰ ਫਿਰ ਜਿਵੇਂ ਭਾਰਤ ਭਰ 'ਚ ਕਸ਼ਮੀਰੀ ਬੱਚੀਆਂ ਦੀ ਹਰਾਸਮੈਂਟ ਦੀ ਲਾਈਨ ਸੀ, ਕਿਵੇਂ ਸਿੱਖ ਸਾਹਮਣੇ ਆਏ, ਇਹਨਾਂ ਨੂੰ ਉਦੋਂ ਬਹੁਤ ਤਕਲੀਫ ਹੋਈ ਕਿ ਅੱਛਾ ਇਹ ਜਿਹੜੇ ਨੇ, ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਤਾਂ ਸਿੱਖਾਂ ਨੂੰ ਤਿਆਰ ਕੀਤਾ ਹੋਇਆ ਮੁਸਲਮਾਨਾਂ ਦੇ ਗਲ ਪਵਾਉਣ ਲਈ। ਫਿਰ CAA ਦੇ ਖਿਲਾਫ ਪ੍ਰੋਟੈਸਟ ਹੁੰਦੇ ਨੇ ਔਰ ਸਿੱਖ ਲੰਗਰ ਵੀ ਔਰ ਪਾਰਟਿਸਿਪੇਸ਼ਨ ਵੀ ਹੁੰਦੀ ਹੈ, ਪੰਜਾਬ ਤੋਂ ਜਾ ਕੇ ਦਿੱਲੀ ਸ਼ਾਹੀਨ ਬਾਗ ਦੇ ਵਿੱਚ ਬੈਠਦੇ ਨੇ। ਹੁਣ ਇਹ ਸਾਰੇ ਪਾਰਟ ਨੂੰ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਤੁਹਾਨੂੰ, ਜਿਹੜੇ ਤੁਸੀਂ ਲੋਕਾਂ ਨੂੰ ਖਵਾਉਂਦੇ ਹੋ, ਅਸੀਂ ਤੁਹਾਨੂੰ ਟਕੇ ਟਕੇ ਦੇ ਮੁਤਾਜ ਕਰਾਂਗੇ, ਤੁਹਾਡੀਆਂ ਜ਼ਮੀਨਾਂ ਹੀ ਜਦੋਂ ਤੁਹਾਡੀਆਂ ਨਹੀਂ ਰਹਿਣਗੀਆਂ ਤੁਹਾਡੇ ਤੋਂ ਖੋਹ ਲਾਂਗੇ, ਤੇ ਤੁਸੀਂ ਤਾਂ ਆਪ ਧੱਕੇ ਖਾਂਦੇ ਫਿਰੋਗੇ, ਆਪ ਲੇਬਰ ਬਣੇ ਹੋਵੋਗੇ। ਔਰ ਇਹ ਜਿਵੇਂ ਇਕਨੋਮਿਕਲ ਜੈਨੋਸਾਈਡ ਦਾ ਲਾਸਟ ਸਟੈਪ ਜਿਹੜੇ ਇਹ 3 ਐਕਟ ਸਾਹਮਣੇ ਆਏ, ਔਰ ਜੋ ਹਕੂਮਤ ਦੀ ਮਨਸ਼ਾ ਸੀ, ਸਿੱਖਾਂ ਨੇ, ਸਿੱਖ ਪੰਜਾਬ ਨੇ, ਸਿੱਖ ਕਿਰਸਾਣੀ ਨੇ, ਭਾਵੇਂ ਉਹ ਹਰਿਆਣੇ 'ਚ ਬੈਠੀ ਸੀ, ਰਾਜਸਥਾਨ 'ਚ ਸੀ ਜਾਂ ਉੱਤਰਾਖੰਡ ਦੇ ਉਸ ਹਿੱਸੇ ਸ਼ਹੀਦ ਊਧਮ ਸਿੰਘ ਨਗਰ, ਉਹਨਾਂ ਸਾਰਿਆਂ ਨੇ, ਜਾਂ UP ਦੇ ਪੀਲੀਭੀਤ ਔਰ ਦੂਸਰੇ ਜ਼ਿਲ੍ਹਿਆਂ 'ਚ, ਉਹਨਾਂ ਨੇ ਬਿਲਕੁਲ ਠੀਕ ਇਹਨੂੰ ਸਮਝਿਆ। ਔਰ ਉਹਨਾਂ ਨੇ 2 ਮਹੀਨੇ ਪੰਜਾਬ 'ਚ, ਔਰ ਫਿਰ ਅਸੀਂ ਦੇਖਦੇ ਹਾਂ ਕਿ ਹੁਣ ਲਗਭਗ 2.5 ਮਹੀਨੇ ਹੋ ਗਏ ਨੇ ਕਿ ਦਿੱਲੀ ਆ ਕੇ ਉਹਨਾਂ ਨੇ ਜਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਨਾ ਸਿਰਫ ਆਪਣੀ ਪ੍ਰੈਜ਼ੈਂਸ ਦਿਖਾਈ ਹੈ, ਜਿਵੇਂ ਵੰਗਾਰਿਆ, ਲਲਕਾਰਿਆ। ਔਰ ਇਕੱਲਾ ਇਹੀ ਨਹੀਂ, 26 ਜਨਵਰੀ ਇਸ ਸਾਡੀ ਸਿੱਖ ਕਿਸਾਨ ਮੂਵਮੈਂਟ ਦੀ ਸਿਖਰ ਸੀ। ਉਸ ਤੋਂ ਬਾਅਦ ਜੋ ਹੁਣ ਟ੍ਰੈਂਡ ਚੱਲ ਰਿਹਾ ਹੈ, ਜਿਵੇਂ ਲੀਡਰਸ਼ਿਪ ਤਾਂ ਓਬਵੀਅਸਲੀ ਜਿਹੜੀ ਹੈ ਉਹ ਵੈਸਟਰਨ UP ਦੇ ਟਕੈਤ ਔਰ ਮਹਾਂ ਪੰਚਾਇਤਾਂ ਔਰ ਦੂਸਰਿਆਂ ਕੋਲ ਚਲੀ ਗਈ, ਔਰ ਉਹ ਜਿਹੜੀ ਹੈ ਉਹ ਅਗਲੀਆਂ, ਕਿਉਂਕਿ UP ਦੇ ਵਿੱਚ ਵੀ 2022 ਦੇ ਵਿੱਚ ਚੋਣਾਂ ਹੋਣੀਆਂ ਨੇ, ਉਹ ਤਾਂ ਆਪਣੀ ਚੋਣ ਰਣਨੀਤੀ ਤੇ ਲੱਗੇ ਨੇ। ਟਕੈਤ ਨੇ ਕਿਹਾ ਜੀ ਅਸੀਂ 2 ਅਕਤੂਬਰ ਤੱਕ ਇੱਥੇ ਬੈਠੇ ਰਹਾਂਗੇ, ਕਿਉਂਕਿ ਫਿਰ 6 ਮਹੀਨੇ ਰਹਿ ਜਾਣੇ ਨੇ ਚੋਣਾਂ ਨੂੰ, ਚੋਣ ਪ੍ਰਚਾਰ ਦਾ ਅਮਲ ਸ਼ੁਰੂ ਹੋ ਜਾਂਦਾ, ਨੋਟੀਫਿਕੇਸ਼ਨਸ ਔਰ ਦੂਸਰਾ। ਸੋ ਉਹ ਖੇਡ ਤਾਂ ਹੁਣ ਉਧਰ ਚਲੀ ਗਈ, ਆਪਣੇ ਪਾਸੇ ਚਲੀ ਗਈ। ਔਰ ਉਸ ਸਾਰੇ ਚੋਂ ਸਿੱਖਾਂ ਨੇ ਕੀ ਖੱਟਿਆ, ਕੀ ਗਵਾਇਆ, ਪ੍ਰਾਪਤੀਆਂ ਦੀ ਗੱਲ ਅਸੀਂ ਕੀਤੀ ਹੈ। ਸਾਡੇ ਪਾਕਿਸਤਾਨੀ ਵੀਰਾਂ ਨੇ ਵੀ ਸਾਨੂੰ ਲਿਖਿਆ ਸੀ, ਉਹ ਵੀ ਸਾਂਝਾ ਕੀਤਾ। ਔਰ ਮੈਂ ਸਮਝਦਾ ਵੀ ਜਿਹੜੀ ਉਹ ਲਗਭਗ ਸਾਡੀ ਪ੍ਰਾਪਤੀ ਸੀ, ਉਹ ਲਾਲ ਕਿਲੇ ਤੇ ਲੱਗਾ ਝੰਡਾ ਡਿਫਾਇੰਸ, ਔਰ ਉਹ ਰਿਮਾਈਂਡਰ 232 ਸਾਲ ਬਾਅਦ ਸਾਡੇ ਇਤਿਹਾਸ ਦੀ ਯਾਦ ਦਹਾਨੀ ਕਿ ਭਾਈ ਅਸੀਂ ਪਹਿਲਾਂ ਵੀ ਕੀਤਾ, ਹੁਣ ਫੇਰ ਕਰਾਂਗੇ। ਤੁਸੀਂ ਸਾਡੀ ਹੋਂਦ ਮਿਟਾਉਣਾ ਚਾਹੁੰਦੇ ਹੋ ਤੇ ਅਸੀਂ
ਜਿਹੜਾ ਹੈ ਉਹ ਤਾਂ ਇੱਥੇ ਤੂੰ ਤਾਂ ਚਾਹੁੰਦਾ 2 ਤੋਂ 1 ਕਰਨਾ, ਮੈਂ ਤਾਂ 3 ਬਣਾਉਣੇ ਚਾਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਕਿ ਭਾਈ ਇਹ ਨਹੀਂ ਹੈ। ਔਰ ਪੈ ਕਾਹੂ ਕੋ ਦੇਤ ਨੈ ਪੈ ਮਾਨਤਾਨ, ਅਸੀਂ ਉਸੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ 10ਵੇਂ ਪਾਤਸ਼ਾਹ ਦੀ ਉਮਤ ਹੈ ਜਿਹੜੇ ਇਸ ਫਿਲਾਸਫੀ 'ਚ ਯਕੀਨ ਰੱਖਦੇ ਹੈ ਕਿ ਨਾ ਅਸੀਂ ਡਰ ਦਿੰਦੇ ਨਾ ਡਰ ਮੰਨਦੇ। ਔਰ ਅਸੀਂ ਵੈਸੇ ਉਹ ਜਿਹੜੀ 1.5-2 ਮਿੰਟ ਦੀ ਵੀਡੀਓ ਹੈ ਲਾਲ ਕਿਲੇ ਤੇ, ਔਰ ਜਿਵੇਂ ਸੰਗਤ ਦਾ ਹੜ ਹੈ ਔਰ ਜਿਵੇਂ ਜੈਕਾਰੇ ਨੇ, ਔਰ ਜਦੋਂ ਤੁਸੀਂ ਧਿਆਨ ਨਾਲ ਦੇਖਦੇ ਹੋ ਕਿ ਉਹ ਇੱਕ ਨਿਸ਼ਾਨ ਸਾਹਿਬ ਨਹੀਂ ਹੈ, ਇੱਕ ਨਿਸ਼ਾਨ ਸਾਹਿਬ ਦੇ ਨਾਲ ਇੱਕ ਹੋਰ ਆ ਕੇ ਦੂਸਰਾ ਨਿਸ਼ਾਨ ਸਾਹਿਬ ਵੀ ਲਾਉਂਦਾ ਹੈ। ਔਰ ਉਸ ਤੋਂ ਥੱਲੜੇ ਰੈੱਡ ਫੋਰਟ ਦੀ ਜਿਹੜੀ ਹੈ ਰੈਂਪਾਰਟ ਤੋਂ ਇੱਕ ਨਿਹੰਗ ਸਿੰਘ ਜਿਹੜਾ ਬਲੂ ਨਿਸ਼ਾਨ ਸਾਹਿਬ ਵੀ ਜਿਹੜਾ ਉਸ ਦੇ ਉੱਤੇ ਆ ਕੇ ਜੜਦਾ। ਔਰ ਇਹ ਅਸੀਂ ਆਪਣੀ ਹੁਣ ਜਿਵੇਂ ਉਹ ਫੋਨ ਟੋਨ ਹੁੰਦੀ ਹੈ ਤੇ ਭਾਈ ਕੀ ਅਸੀਂ ਉਹਨੂੰ ਉਹੀ ਬਣਾ ਰਹੇ ਹਾਂ। ਬ੍ਰੇਕ ਦੇ ਵਿੱਚ ਵੀ ਉਸ ਦਾ ਚੱਲਣ ਦਾ ਹੋਏਗਾ ਔਰ ਟਾਈਮ ਟੂ ਟਾਈਮ ਅਸੀਂ ਯਾਦ ਦਹਾਨੀ ਕਰਵਾਵਾਂਗੇ, ਕਿਉਂਕਿ ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਕਿਸਾਨ ਮੂਵਮੈਂਟ ਦਾ ਹੁਣ ਜੋ ਮੂੰਹ ਮੁਹਾਂਦਰ ਹੈ ਉਹ ਬਿਲਕੁਲ ਇੱਕ ਡਿਫਰੈਂਟ ਪਾਸੇ ਜਾਏਗਾ। ਔਰ ਇਸ ਗੱਲ ਨੂੰ ਹਕੂਮਤ ਵੀ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਭਾਈ ਉਹਨਾਂ ਨੇ ਕਿਹਨੇ ਖੜਾ ਕੀਤਾ। ਇਸੇ ਲਈ ਜੇ ਮੋਦੀ ਇਸ ਲਹਿਰ ਦੇ ਚੱਲਦੇ ਆ ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਜਾਂਦਾ ਹੈ ਕਿ ਔਰ ਉਹ ਪੂਰਾ ਇੱਕ ਕਿਤਾਬਚਾ ਜਾਰੀ ਕਰਦੇ ਨੇ ਜੀ ਸਿੱਖਾਂ ਲਈ ਸਾਡੀ ਸਰਕਾਰ ਨੇ ਕੀ ਕੀਤਾ। ਔਰ ਇਸ ਸਾਰੇ ਦੇ ਨਾਲ ਜੇ ਉਹਨਾਂ ਦੇ ਇੱਕ ਪਾਸੇ ਇਹ ਦੋ ਮੂੰਹੇ ਸੱਪ ਇਸ ਕਿਸਮ ਦੀ ਲਾਈਨ ਕਰ ਰਹੇ ਨੇ ਔਰ ਉਹਨਾਂ ਨੇ ਦੇਖਿਆ ਜਲਵਾ ਕਿ ਜੇ ਦੁਨੀਆ ਭਰ 'ਚ ਬੈਠੀ ਡਾਇਸਪੋਰਾ ਸਿੱਖ ਕਮਿਊਨਿਟੀ ਨੇ ਆਪਣਾ ਮਸਲ ਦਿਖਾਇਆ ਤੇ ਫਿਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੀ ਹਮਾਇਤ ਦੇ ਵਿੱਚ ਨਿਕਲਦੇ ਨੇ, 120 ਤੋਂ ਜ਼ਿਆਦਾ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਵੀ ਨਿਕਲਦੇ ਨੇ, US ਕਾਂਗਰੈਸ਼ਨਲ ਸਿੱਖ ਕਾਕਸ ਦੇ ਵੀ ਨਿਕਲਦੇ ਨੇ। ਔਰ ਪਹਿਲੀ ਵਾਰ ਇਹ ਹੋਇਆ ਹੋਏਗਾ, ਮੈਂ ਇੱਕ ਪਾਕਿਸਤਾਨੀ ਜਿਹੜੇ ਐਂਕਰ ਸੀ ਉਹਨਾਂ ਦਾ ਵੀ ਸੁਣ ਰਿਹਾ ਸੀ, ਉਹ ਕਹਿਣ ਲੱਗੇ ਜੀ ਮੈਂ ਜਰਨਲਿਸਟ ਹਾਂ 50-60 ਸਾਲ ਤੋਂ ਔਰ ਦੁਨੀਆ 'ਚ ਮੂਵਮੈਂਟ ਚੱਲਦੀਆਂ ਨੇ। ਉਹਨਾਂ ਨੇ ਕਿਹਾ ਜੀ ਜਿਵੇਂ ਵਿਤਨਾਮ ਵਾਰ ਦੇ ਖਿਲਾਫ ਅਮਰੀਕਾ 'ਚ ਚੱਲੀ ਉਹ ਵਿਦਿਨ ਅਮਰੀਕਾ ਮਹਿਦੂਦ ਸੀ, ਜਾਂ ਕੋਈ ਹੋਰ ਜਿਹੜੇ ਜੇ ਕਾਲਿਆਂ ਦੇ ਨਾਲ ਚੱਲੀ ਤਾਂ ਉਹਦੇ 'ਚ ਬਲੈਕ ਸੈਲੀਬ੍ਰਿਟੀ ਜਾਂ ਦੂਜੇ ਹੀ ਸੀ। ਉਹਨਾਂ ਨੇ ਕਿਹਾ ਮੈਂ ਵੀ ਪਹਿਲੀ ਵਾਰ ਦੇਖਿਆ ਕਿ ਕੋਈ ਡੋਮੈਸਟਿਕ ਮੂਵਮੈਂਟ ਦੇ ਲਈ ਇੰਨੀ ਵੱਡੀ ਇੰਟਰਨੈਸ਼ਨਲ ਜਿਹੜੀ ਹੈ ਉਹ ਲੌਬੀ ਬਾਹਰ ਆਈ ਹੋਏ, ਜਿਹਦੇ 'ਚ ਜਿਹੜੇ ਨੇ ਹਾਲੀਵੁੱਡ ਦੇ ਸੈਲੀਬ੍ਰਿਟੀ ਹੋਣ, ਪੋਲੀਟੀਕਲ ਲੋਕ ਹੋਣ। ਔਰ ਉਹਨਾਂ ਨੇ ਕਿਹਾ ਜੀ ਇਹ ਸਿੱਖ ਕੌਮ ਦੀ ਤਾਕਤ ਹੈ, ਸਿੱਖਾਂ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸਾਡੀ ਸਟਰੈਂਥ ਹੈ ਜਿਹੜੀ ਕਿ ਚਾਰ ਚਫੇਰਿਓਂ ਨਜ਼ਰ ਆਉਂਦੀ ਔਰ ਇੱਕ ਥਾਂ ਤੇ ਨਹੀਂ। ਮੈਂ ਦੇਖ ਰਿਹਾ ਹੁਣ ਕੱਲ ਸਾਰਾ ਅਮਰੀਕਾ ਔਰ ਦੁਨੀਆ 'ਚ ਬਹੁਤ ਸਾਰੇ ਥਾਵਾਂ ਤੇ ਜਿਹੜੇ ਬਿਜ਼ੀ ਸੀ, ਸੁਪਰ ਬਾਲ ਟੈਂਪਾ ਫਲੋਰੀਡਾ 'ਚ ਚੱਲ ਰਿਹਾ ਸੀ ਔਰ ਨਾਲ ਦੀ ਨਾਲ ਮੈਂ ਇੱਕ ਦੇਖਿਆ ਕਿ ਭਾਈ ਉੱਥੇ ਤਾਂ ਸਿੱਖ ਪਹੁੰਚੇ ਨੇ, ਪ੍ਰੋਟੈਸਟ ਕਰ ਰਹੇ ਨੇ। ਉਹਦੇ ਬਾਹਰ ਫਾਰਮਰਸ ਦੇ ਲਈ ਉਹਨਾਂ ਤਿਰੰਗਾ ਵੀ ਚੁੱਕਿਆ ਹੋਇਆ ਕਿਸੇ ਨੇ, ਪਰ ਨਿਸ਼ਾਨ ਸਾਹਿਬ ਹੈ ਔਰ ਜਕਾਰੇ ਗੱਜ ਰਹੇ ਨੇ। ਔਰ ਫਿਰ ਜਦੋਂ ਕਲੋਜ਼ਲੀ ਫੋਲੋ ਕੀਤਾ ਕਿ ਈਵਨ 55 ਲੱਖ ਰੁਪਏ ਤੋਂ ਜ਼ਿਆਦਾ ਦੀ ਫਿਊ ਸੈਕਿੰਡ ਦੀ ਐਡ ਹੁੰਦੀ ਹੈ, ਉਹ ਜਿਹੜੀ ਸੁਪਰ ਬਾਲ ਦੀ ਸਕਰੀਨ ਤੇ ਐਡ ਚੱਲ ਰਹੀ ਉਹਦੇ 'ਚ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਐਡ ਚੱਲ ਰਹੀ ਹੈ। ਸੋ ਇਹਨਾਂ ਨੂੰ ਇਹ ਵੀ ਰਿਅਲਾਈਜ਼ ਹੋਇਆ ਔਰ ਕੱਲਾ ਇਹੀ ਨਹੀਂ, ਇਹਨਾਂ ਦੀਆਂ ਅੱਖਾਂ ਚੋਂ ਆ ਗਈਆਂ ਜਦੋਂ ਇਹਨਾਂ ਨੇ ਦੇਖਿਆ ਕਿ 2 ਲੱਖ ਪੰਜਾਬ ਦੇ ਸਿੱਖ, ਕੋਈ ਪੰਜੈਰੋ ਕਿ ਕੀ ਹੈ ਉਹ ਮਾਡਲ ਉੱਤੇ ਟਰੈਕਟਰਾਂ ਦੇ ਉੱਤੇ ਔਰ ਦੂਜੇ ਵੱਡੀਆਂ ਗੱਡੀਆਂ 'ਚ ਦੂਜੇ, ਉਹਨਾਂ ਨੂੰ ਲੱਗਿਆ ਕਿ ਵੀ ਫਿਰ ਲੰਗਰ ਵੀ ਕੋਈ ਬਦਾਮਾਂ ਦਾ ਲੱਗ ਰਿਹਾ, ਕੋਈ ਹੋਰ ਲੱਗ ਰਿਹਾ, ਜਿਹੜੀਆਂ ਚੀਜ਼ਾਂ ਉਹਨਾਂ ਨੇ ਕਦੇ ਸੁਪਨੇ 'ਚ ਨਹੀਂ ਦੇਖੀਆਂ ਹੋਈਆਂ ਉਹ ਵੀ ਚੱਲ ਰਹੀਆਂ। ਸੋ ਮਤਲਬ ਇਹ, ਔਰ ਉਹਨਾਂ ਨੇ ਦੇਖਿਆ ਕਿ ਭਾਈ ਇਵੇਂ ਉਹਨਾਂ ਨੇ ਜਿਹੜਾ ਇੱਕ ਸਿਟੀ ਵਸਾ ਦਿੱਤੀ ਹੈ ਪਹਿਲੇ 1 ਮਹੀਨੇ ਦੇ ਵਿੱਚ ਹੀ 4 ਚਫੇਰੇ, ਕੋਈ ਮਸਾਜ ਮਸ਼ੀਨਾਂ ਨੇ, ਕੋਈ ਦੂਜਾ ਤੀਜਾ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਕੁਇੰਟਲਾਂ ਦੇ ਭਾਰ ਕਹਿੰਦੇ ਜੀ ਕੈਲੀਫੋਰਨੀਆ ਦੇ ਸਿੱਖਾਂ ਨੇ ਕਿੰਨੇ ਕੁਇੰਟਲ ਬਦਾਮ ਭੇਜ ਦਿੱਤੇ। ਸੋ ਹੁਣ ਇਹ ਜਿਹੜੀ ਸਾਰੀ ਗੱਲ ਹੈ ਇਸ ਨੇ ਹਕੂਮਤ ਨੂੰ ਵਕਤ ਵੀ ਪਾਇਆ, ਉਹਨਾਂ ਨੂੰ ਇਹ ਰਿਅਲਾਈਜ਼ ਵੀ ਕਰਵਾਇਆ। ਔਰ ਇਹ ਗੱਲ ਬੇਸ਼ੱਕ ਅੱਜ ਸਾਡਾ ਹੀ ਇੱਕ ਤਬਕਾ ਡਿਨਾਇਲ ਦੇ ਵਿੱਚ ਹੋਏ, ਜਿਹੜੇ ਗੁਲਾਮ ਜ਼ਹਿਨੀਅਤ ਡਰੇ ਹੋਏ ਲੋਕ ਨੇ ਉਹਨਾਂ ਦੇ, ਲੇਕਿਨ ਮੈਨੂੰ ਨਹੀਂ ਸੀ ਇਸ ਗੱਲ ਦਾ ਅੰਦਾਜ਼ਾ। ਇਹ ਤਾਂ ਮੈਨੂੰ ਪਤਾ ਹੈ ਵੀ ਪੰਜਾਬ 'ਚ ਕੰਬਾਈਨਸ ਔਰ ਦੂਸਰੀਆਂ ਦੇ ਨਾਲ ਹੀ ਹਾਰਵੈਸਟਿੰਗ ਹੁੰਦੀ ਹੈ, ਪਰ ਮੈਨੂੰ ਕਈ ਵਾਰੀ ਲੱਗਦਾ ਸੀ ਵੀ ਪੰਜਾਬ 'ਚ ਤਾਂ ਵੱਡੇ ਹੈ ਨਹੀਂ, ਕੋਈ ਵੱਡੇ ਫਾਰਮ ਤਾਂ ਹੈ ਨਹੀਂ ਅਮਰੀਕਾ ਵਾਂਗ ਹਜ਼ਾਰਾਂ ਏਕੜਾਂ ਦੇ, ਵੀ ਕੰਬਾਈਨ ਉਹ ਜਿਹੜੀ ਹੈ ਉਹਨੂੰ ਅਫੋਰਡ ਕਿਵੇਂ ਕਰਦੇ ਹੋਣਗੇ। ਫਿਰ ਮੈਨੂੰ ਲੱਗਾ ਵੀ ਹੋ ਸਕਦਾ ਹੈ ਕਿ ਭਾਈ ਉਹ ਜਸਟ ਸ਼ੌਕੀਆ ਹੀ ਹੈ, ਵੀ ਇੱਕ ਅਮੀਰੀ ਦੀ ਨਿਸ਼ਾਨੀ ਹੈ। ਪਰ ਮੈਂ ਦੇਖ ਰਿਹਾ ਸੀ ਕਿ ਵੀ ਇਹ ਜਿਨ੍ਹਾਂ ਨੇ ਕੰਬਾਈਨਸ ਲਈਆਂ ਹੋਈਆਂ, ਇਹ ਹਰਿਆਣਾ, UP, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਤੱਕ
ਹਾਰਵੈਸਟਿੰਗ ਦੇ ਵਿੱਚ ਪੰਜਾਬ ਦੀਆਂ ਕੰਬਾਈਨਸ ਵਾਲੇ ਜਾ ਕੇ ਉਹਨਾਂ ਤੋਂ ਚਾਰਜ ਕਰਦੇ ਨੇ ਔਰ ਹਾਰਵੈਸਟਿੰਗ ਕਰਦੇ ਨੇ, ਕਣਕਾਂ ਵੱਢਦੇ ਨੇ। ਜੀ। ਔਰ ਮੈਂ ਇਹ ਦੇਖ ਰਿਹਾ ਸੀ ਔਰ ਇਹ ਗੱਲ ਰਿਪੀਟਡਲੀ ਜਦੋਂ ਇਹ ਕਹੀ ਜਾ ਰਹੀ ਸੀ ਕਿ ਜੀ ਹਰਿਆਣੇ ਚੋਂ ਲੋਕ ਨਿਕਲੇ ਨੇ, ਵੈਸਟਰਨ ਯੂਪੀ ਚੋਂ ਹੈ, ਪੰਜਾਬ ਹੈ, ਬਾਕੀ ਤਾਂ ਦੇਸ਼ ਦਾ ਕੋਈ ਨਹੀਂ। ਔਰ ਇੱਕ ਇਸ ਕਿਸਮ ਦਾ ਕੰਬਾਈਨ ਆਨਰ ਜਿਹਨੇ ਕਿਹਾ ਵੀ ਮੈਂ ਮੱਧ ਪ੍ਰਦੇਸ਼ ਵੀ ਗਿਆ, ਰਾਜਸਥਾਨ ਵੀ ਗਿਆ ਔਰ ਇਹ ਸਾਰੇ ਦੇ ਵਿੱਚ ਉਹਨੇ ਕਿਹਾ ਜੀ ਇਹ ਜਿਹੜੇ ਇੱਥੇ ਬੈਠੇ ਨੇ ਕਿਸਾਨਾਂ ਦੇ ਲੀਡਰ ਇੱਥੇ ਖੜੇ ਲੈਕਚਰ ਕਰੀ ਜਾਂਦੇ ਨੇ ਆਪਣੇ ਲੋਕਾਂ ਨੂੰ ਹੀ ਉੱਥੋਂ, ਤਾਂ ਉਹ ਕਹਿੰਦਾ ਵੀ ਜਾ ਕੇ ਦੇਖੋ ਮੱਧ ਪ੍ਰਦੇਸ਼, ਰਾਜਸਥਾਨ ਦੂਜੇ 'ਚ ਕੀ ਹੋ ਰਿਹਾ ਕਿ RSS ਦੇ ਵਰਕਰ ਗਰਾਊਂਡ ਲੈਵਲ ਦੇ ਉੱਤੇ ਪਿੰਡਾਂ ਦੇ ਵਿੱਚ ਇਕੱਠੇ ਹੋ ਕੇ ਜਾ ਕੇ ਉਹ ਲੋਕਾਂ ਨੂੰ ਦੱਸ ਰਹੇ ਨੇ ਕਿ ਵੀ ਆ ਸਿੱਖਾਂ ਦੀ ਸਟੇਟ ਬਣ ਰਹੀ ਹੈ ਔਰ ਇਹ ਸਿੱਖ ਨੇ ਜਿਹੜੇ ਕਰ ਰਹੇ ਨੇ, ਇਹ ਤੁਹਾਡੇ ਪੱਲੇ ਕੁਛ ਨਹੀਂ ਰਹਿਣਾ ਤੇ ਜੇ ਤੁਸੀਂ ਸਾਡਾ ਸਾਥ ਦਿਓਗੇ ਤੇ ਜਿਹੜੀ ਇਹ ਸਿੱਖਾਂ ਕੋਲ ਹੀ ਨਹੀਂ ਗੱਡੀਆਂ ਨੇ ਔਰ ਇਸ ਕਿਸਮ ਦੇ ਟਰੈਕਟਰ ਇਹ ਤੁਹਾਡੇ ਹੋਣਗੇ ਵੀ ਹਾਂ ਵੀ ਅਸੀਂ ਇਹਨਾਂ ਨੂੰ ਉੱਥੇ ਸੁੱਟ ਦੇਣਾ ਕਿ ਇਹ ਤੁਹਾਨੂੰ ਅਸੀਂ ਅਮੀਰ ਬਣਾ, ਤੁਹਾਨੂੰ ਅਸੀਂ ਇਦਾਂ ਦੇ ਬਣਾਉਣਾ। ਤੇ ਜੇ ਤੁਸੀਂ ਉਹਨਾਂ ਨੇ ਕਿਹਾ ਜੀ ਇਹ ਪ੍ਰਚਾਰ ਇੰਨੀ ਤੇਜ਼ੀ ਨਾਲ ਗ੍ਰਾਸ ਰੂਟ ਤੇ ਹੋ ਰਿਹਾ ਔਰ ਉਹਨਾਂ ਨੇ ਕਿਹਾ ਜੀ ਜਿਨ੍ਹਾਂ ਦੀ ਫਸਲ ਅਸੀਂ ਕੱਟਦੇ ਸਾਡੀ ਕੰਬਾਈਨ ਨਾਲ, ਉਹਨਾਂ ਤੋਂ ਵੀ ਇਹੀ ਸੁਣਨ ਨੂੰ ਮਿਲਿਆ ਵੀ ਇਹ ਕੋਈ ਕਿਸਾਨਾਂ ਕਾਨੂੰਨਾਂ ਦੀ ਨਹੀਂ, ਇਹ ਤਾਂ ਸਿੱਖ ਸਟੇਟ ਬਣਾਉਣ ਤੇ ਲੱਗੇ ਹੋਏ ਨੇ ਔਰ ਇਹ ਬਣ ਰਿਹਾ। ਔਰ ਜ਼ਾਹਿਰ ਹੈ ਕਿ ਵੀ ਉਹ ਕਿਸ ਹੱਦ ਤੱਕ ਗਏ ਹੋਏ ਨੇ ਤੇ ਜੇ ਇੱਥੇ ਬੈਠੇ ਹੀ ਆਪਣਿਆਂ ਨੂੰ ਕਹੀ ਜਾਣ ਕਿ ਜੀ ਤੁਸੀਂ ਫਲਾਣੇ ਹੋ ਗਏ ਹੋ, ਤੁਸੀਂ ਢਮਕੇ ਹੋ ਗਏ ਹੋ। ਔਰ ਇਸ ਸਾਰੇ ਦੇ ਨਾਲ ਇੱਕ ਪਾਰਟ ਜਿਹੜਾ ਤੁਸੀਂ ਦੇਖਦੇ ਹੋ ਕਿ ਕਿਵੇਂ ਇਹ ਸਿੱਖ ਫੋਕਸਡ ਰਿਹਾ। ਮੋਦੀ ਕੀ ਕਹਿੰਦਾ ਹੈ ਜਾਂ ਉਹਦੀ ਪਾਰਲੀਮੈਂਟ ਦੀ ਮੈਂ ਤਕਰੀਰ ਦਾ ਵੀ ਜ਼ਿਕਰ ਕਰਾਂਗਾ ਕਿ ਕਿਵੇਂ ਉਹਨੇ ਇੱਕ ਸਮੋਕ ਸਕਰੀਨ ਬਣਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਤੁਸੀਂ ਇਹਨਾਂ ਦੇ, ਮੈਂ ਤਾਂ ਕਿਉਂਕਿ ਇਹਨਾਂ ਦੇ ਬਹੁਤਾ ਦੇਖਦਾ ਹੀ ਨਹੀਂ ਹੈ, ਰਿਪਬਲਿਕ TV ਜਾਂ ਕੋਈ ਅਰਨਾਬ ਗੋਸਵਾਮੀ ਬੈਠਾ ਹੈ ਜਾਂ ਕੋਈ ਸੁਧੀਰ ਚੌਧਰੀ ਬੈਠਾ ਹੈ ਜਾਂ ਕੋਈ ਹੋਰ ਹੈ, ਲੇਕਿਨ ਇਸ ਵੇਲੇ ਇੰਨਾ ਭੱਦਾ ਪ੍ਰਚਾਰ ਸਿੱਖਾਂ ਦੇ ਖਿਲਾਫ ਚੱਲ ਰਿਹਾ ਹੈ। ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਵੀ ਉਹਨਾਂ ਨੇ ਸਨਾਤਨੀ ਸਿੱਖ ਵਰਸਸ ਮੈਕਾਲਫ ਦੇ ਸਿੱਖ ਬਣਾ ਦਿੱਤਾ ਹੈ ਕਿ ਜੀ 19ਵੀਂ ਸਦੀ 'ਚ ਗੋਰਿਆਂ ਦੇ ਸਿੱਖ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਸਿੱਖ ਵੱਖਰਾ ਧਰਮ ਹੈ ਔਰ ਇਹ ਸਨਾਤਨੀ ਹਿੰਦੂ ਨਹੀਂ ਨੇ ਔਰ ਦੂਸਰੇ ਤੀਸਰੇ, ਔਰ ਇਸ ਸਾਰੇ ਦਾ ਉਹ ਜਿਸ ਲੈਵਲ ਦੇ ਉੱਤੇ ਜਾ ਕੇ ਪ੍ਰੋਪੇਗੈਂਡਾ ਕਰ ਰਹੇ ਨੇ। ਲੇਕਿਨ ਜਿਵੇਂ ਇਹ ਦੋ ਮੂੰਹੇ ਸੱਪ, ਇੱਕ ਪਾਸੇ ਉਹਨਾਂ ਨੇ ਉਹ ਛੱਡਿਆ ਹੋਇਆ ਉਹਨਾਂ ਨੂੰ ਔਰ ਜਿਵੇਂ ਦੁਨੀਆ 'ਚ ਜੇ ਤੁਸੀਂ ਦੇਖੋ ਇਹ ਪਹਿਲੀ ਵਾਰ ਜਿਵੇਂ ਇਹਨਾਂ ਦਾ ਗੰਦਾ ਚਿਹਰਾ ਐਕਸਪੋਜ਼ ਹੋਇਆ। ਹੁਣ ਜੇ ਰਿਹਾਨਾ ਹੋਏ ਜਾਂ ਗ੍ਰੇਟਾ ਥਨਸਬਰਗ ਹੋਏ ਜਾਂ ਉਹਨਾਂ ਦੀ ਈਵਨ ਇੱਕ ਕਾਂਗਰਸ ਵੂਮਨ ਜਿਹੜੀ ਮੈਂਬਰ ਪਾਰਲੀਮੈਂਟ ਕਲੌਡੀਆ ਵੈਬੇ, ਉਹਨਾਂ ਨੇ ਜਦੋਂ ਟਵੀਟ ਕੀਤੇ ਕਿਵੇਂ ਇਹਨਾਂ, ਕਿਉਂਕਿ ਬੀਬੀਆਂ ਨੇ, ਇਹਨਾਂ ਨੂੰ ਕਿਵੇਂ ਡੈਥ ਥ੍ਰੈਟਸ, ਰੇਪ ਦੀਆਂ ਧਮਕੀਆਂ ਔਰ ਪੂਰਾ ਭੰਦਾ ਪ੍ਰਚਾਰ ਉੱਥੇ ਉਹਨਾਂ ਦੀ ਹਕੂਮਤੀ ਲੈਵਲ ਤੇ, ਫੋਰਨ ਮਿਨਿਸਟਰੀ ਲੈਵਲ ਤੇ, ਔਰ ਕਿਵੇਂ ਉਹਨਾਂ ਨੇ ਆਪਣੇ ਜਿਨ੍ਹਾਂ ਨੂੰ ਭਾਰਤ ਰਤਨ ਦੇ ਤਗਮੇ ਦਿੱਤੇ ਹੋਏ ਨੇ, ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ, ਭਾਰਤ ਰਤਨ, ਉਹਨਾਂ ਤੋਂ ਜ਼ਬਰਦਸਤੀ ਟਵੀਟ। ਉਹ ਤਾਂ ਵੈਸੇ ਮਹਾਰਾਸ਼ਟਰ ਸ਼ਿਵ ਸੈਨਾ ਗਵਰਨਮੈਂਟ ਹੈ, ਇਹਨਾਂ ਦੀ ਅੱਜ ਕੱਲ੍ਹ ਚੋਰ ਆਪਸ ਲੜੇ ਹੋਏ ਨੇ। ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਕਿ ਬਈ ਇਹ ਫੋਰਸ ਟਵੀਟ ਦਾ ਮਾਮਲਾ ਕੀ ਹੈ। ਤੇ ਉਹ ਪ੍ਰੈਜ਼ੀਡੈਂਟ BJP ਦਾ ਚੀਕਾ ਮਾਰਦਾ ਨੱਡਾ ਕਿ ਨਹੀਂ ਜੀ ਇਹ ਤਾਂ ਇਹ ਜ਼ੁਲਮ ਕਰ ਰਹੀ ਹੈ ਮਹਾਰਾਸ਼ਟਰ ਸਰਕਾਰ ਦੇ ਇਸ ਤੇ। ਪਰ ਹੁਣ ਕਿਸ ਕਿਸਮ ਦਾ ਜਿਵੇਂ ਇਹਨਾਂ ਸਾਰਿਆਂ ਨੂੰ ਨੈਗੇਟਿਵਿਟੀ ਔਰ ਨੈਗੇਟਿਵ ਹੈਸ਼ਟੈਗ ਹੀ ਨਹੀਂ ਬਣਾ ਕੇ ਜਿਸ ਨੂੰ ਤੁਸੀਂ ਟ੍ਰੋਲਿੰਗ ਕਹਿੰਦੇ ਹੋ ਕੀਤਾ। ਇਹ ਕਲੌਡੀਆ ਵੈਬੇ MP ਨੇ ਜਿਹੜਾ ਲਿਖਿਆ ਉਸ ਦੇ ਉੱਤੇ ਇੱਕ ਟਵੀਟ ਕੀਤਾ ਹੈ, ਆਈ ਹੈਵ ਰਿਸੀਵਡ ਟ੍ਰੋਲਿੰਗ, ਡੈਥ ਥ੍ਰੈਟਸ, ਰੇਪ ਥ੍ਰੈਟਸ, ਥ੍ਰੈਟਸ ਆਫ ਸੈਕਸ਼ੂਅਲ ਵਾਇਲੈਂਸ, ਮਿਸੋਜਿਨੀ, ਐਂਟੀ ਬਲੈਕ ਰੇਸਿਜ਼ਮ, ਕਿਉਂਕਿ ਇਹ ਬਲੈਕ ਹੈ ਬੀਬੀ, outright lies, gaslighting, false allegations, malicious reporting, smear campaigns, everything really I stand for human rights। ਉਹਨੇ ਕਿਹਾ ਵੀ ਆ ਮੇਰੇ ਨਾਲ ਹੋ ਰਿਹਾ ਪਰ ਮੈਂ ਇਨਸਾਨੀ ਹਕੂਕਾਂ ਦੇ ਲਈ ਖੜੀ ਹਾਂ। ਔਰ ਈਵਨ ਕੱਲ ਤੱਕ ਜਿਹਨੂੰ ਭਾਰਤ ਕੀ ਬੇਟੀ ਕਹਿੰਦੇ ਸੀ ਕਮਲਾ ਹੈਰਿਸ, ਉਹਦੀ ਭਣੇਵੀਂ ਮੀਨਾ ਹੈਰਿਸ, ਉਸ ਨੂੰ ਕਹਿ ਕਿ ਉਹਨੇ ਵੀ ਉਹਨਾਂ ਨੇ ਇਸ ਹੱਦ ਤੱਕ ਜਾ ਕੇ ਉਹਦੇ ਤਾਂ ਫੋਟੋਆਂ ਸਾੜੀਆਂ ਔਰ ਪੂਰਾ ਨੈਗੇਟਿਵ ਕੈਂਪੇਨ, ਪਰ ਉਹਨੇ ਪੂਰੀ ਡਿਫਾਈਂਸ ਵਾਲਾ ਟਵੀਟ ਦਿੱਤਾ ਹੈ ਦਿਸ। ਔਰ ਜਿਹੜੀ ਗੱਲ ਸਾਡੇ ਕਹਿਣ ਤੋਂ ਡਰਦੇ ਨੇ ਸਿੱਖ ਜਿਹੜੇ ਉਹ ਗੁਲਾਮੀ ਜਿਨ੍ਹਾਂ ਨੇ ਕਬੂਲੀ ਹੋਈ ਹੈ ਕਿ ਨਹੀਂ ਜੀ ਇਹਨੂੰ ਕਿਸਾਨਾਂ ਤੱਕ ਰੱਖੋ, ਇਹਨੂੰ ਫਲਾਣੇ ਤੱਕ ਰੱਖੋ। ਔਰ ਮੀਨਾ ਹੈਰਿਸ ਕਹਿ ਰਹੀ ਹੈ ਦਿਸ ਇਜ਼ ਨਾਟ ਜਸਟ ਅਬਾਊਟ ਐਗਰੀਕਲਚਰ ਪਾਲਿਸੀ,
it is also about the persecution of a vocal religious minority. It is police violence, militant nationalism, and attacks on labor rights. It's global authoritarianism. Don't tell me to stay out of your affairs. These are all of our issues. ਜੀ ਹੁਣ ਉਹਨੂੰ ਪਤਾ ਹੈ, ਮੀਨਾ ਹੈਰਿਸ ਇਸ ਗੱਲ ਨੂੰ ਕਹਿ ਰਹੀ ਹੈ, ਦਿਸ ਇਜ਼ ਨਾਟ ਜਸਟ ਅਬਾਊਟ ਐਗਰੀਕਲਚਰ ਪਾਲਿਸੀ। ਇਹ ਕੋਈ ਖੇਤੀਬਾੜੀ ਕਾਨੂੰਨਾਂ ਦੀ ਗੱਲ ਨਹੀਂ ਹੈ ਜੋ ਇਹ ਬਿਹੇਵ ਕਰ ਰਹੇ ਨੇ। ਜੀ ਇਟ ਇਜ਼ ਆਲਸੋ ਅਬਾਊਟ ਪਰਸੀਕਿਊਸ਼ਨ ਆਫ ਏ ਵੋਕਲ ਰਿਲੀਜੀਅਸ ਮਾਈਨੋਰਿਟੀ। ਹੁਣ ਕਿਹੜੀ ਰਿਲੀਜੀਅਸ ਮਾਈਨੋਰਿਟੀ, ਕਿਹੜੀ ਅਕਲੀਅਤ ਵੋਕਲ ਹੈ? ਉਹਨੇ ਕਿਹਾ ਪਰਸੀਕਿਊਸ਼ਨ, ਕਿ ਇਹ ਜੋ ਸਿੱਖਾਂ ਦੇ ਨਾਲ ਤੁਸੀਂ ਕੀਤਾ ਔਰ ਕਰਨ ਜਾ ਰਹੇ ਹੋ, ਇਹ ਉਹਦਾ ਇਸ਼ੂ ਵੀ ਹੈ। ਇਹ ਤੁਹਾਡੀ ਪੁਲਿਸ ਵਾਇਲੈਂਸ ਵੀ ਹੈ, ਜੋ ਤੁਸੀਂ ਮਿਲੀਟੈਂਸੀ ਨੈਸ਼ਨਲਿਜ਼ਮ ਹਿੰਦੂਤਵਾ ਦਾ ਖੜਾ ਕਰ ਦਿੱਤਾ ਹੈ, ਜਿਹੜੇ ਮਜ਼ਦੂਰਾਂ ਦੇ ਹੱਕਾਂ ਤੇ ਛਾਪ ਹੈ। ਇਹ ਜੋ ਤੁਸੀਂ ਕਰ ਰਹੇ ਹੋ, ਇਟ ਇਜ਼ ਗਲੋਬਲ ਅਥੋਰੀਟੇਰੀਅਨਿਜ਼ਮ, ਕਿ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਨੀਤੀਆਂ ਨੇ ਉਹ ਸਿਰਫ ਭਾਰਤ ਨੂੰ ਹੀ ਪ੍ਰਭਾਵਿਤ ਨਹੀਂ ਕਰਦੀਆਂ, ਇਹ ਗਲੋਬਲ ਅਥੋਰੀਟੇਰੀਅਨਿਜ਼ਮ ਦੇ ਜਿਹੜੇ ਦਾਇਰਾਕਾਰ ਚ ਆਉਂਦੀਆਂ। ਜੀ ਔਰ these are all of our issues। ਇਹ ਹੈ ਜਿਹਨੂੰ ਤੁਸੀਂ ਜੁਰਤ ਕਹਿੰਦੇ ਹੋ, ਜਾਂ ਜਿਹਨੂੰ ਮੈਂ ਦੇਖ ਕੇ ਸੁਲਤਾਨ ਬਾਹੂ ਦੀ ਲਾਈਨ ਕਹੀ ਕਿ ਉਸੇ ਰਾਹ ਵੱਲ ਜਾਈਏ ਬਾਹੂ ਜਿਸ ਦੀ ਖਲਕਤ ਡਰਦੀ ਹੋ। ਡਰਦੀ ਹੋ। ਹੁਣ ਇਹ ਸਮਝਦੇ ਨੇ ਵੀ ਇਹਨਾਂ ਦੀ ਟ੍ਰੋਲਿੰਗ, ਇਹਨਾਂ ਦੀ ਨੈਗੇਟਿਵਿਟੀ ਨਾਲ ਡਰ ਕੇ ਬਹਿ ਜਾਣਗੇ, ਔਰ ਉੱਥੇ ਜਿਹੜਾ ਹੈ ਉਹ ਤਾਂ ਡਿਫਾਇੰਸ ਹੈ, ਫਰਦਰ ਡਿਫਾਇੰਸ ਹੈ, ਰਾਦਰ ਮਜ਼ਬੂਤ ਕੀਤਾ ਹੈ। ਫਿਰ ਹੁਣ ਇਹਨਾਂ ਨੇ ਕੀ ਸਹਾਰਾ ਲਿਆ ਇਸ ਸਾਰੇ 'ਚ? ਦੋ ਮੂੰਹੇ ਸੱਪਾਂ ਨੇ। ਔਰ ਮੈਂ ਸੁਕਰਾਤ ਦੀ ਇੱਕ ਕੋਟ ਦੇਖ ਰਿਹਾ ਸੀ। ਹਾਲਾਂ ਸੁਕਰਾਤ ਨੇ ਆਪਣੀ ਜ਼ਿੰਦਗੀ 'ਚ ਤਾਂ ਕੁਛ ਨਹੀਂ ਲਿਖਿਆ, ਉਹ ਤਾਂ ਇੱਕ ਫਕੀਰ ਫਿਲਾਸਫਰ ਸੀ, ਗੱਲਾਂ ਹੀ ਕਰਦਾ ਸੀ। ਪਰ ਉਹਦੇ ਚੇਲੇ ਨੇ, ਉਹਦੇ ਡਿਸਾਈਪਲ ਨੇ, ਪਲੈਟੋ ਨੇ, ਜਿਹੜਾ ਜਿਹਨੂੰ ਅਫਲਾਤੂਨ ਕਹਿੰਦੇ ਨੇ, ਉਸ ਨੇ, ਉਸ ਦੀ ਇੱਕ ਕੋਟ ਹੈ, ਸੁਕਰਾਤ ਨੂੰ ਉਹਨੇ ਐਟਰੀਬਿਊਟ ਕੀਤੀ ਹੈ, when debate is lost, cylinder becomes the tool of the loser। ਕਿ ਜਦੋਂ ਤੁਸੀਂ ਕਿਸੇ ਵੀ ਡਿਬੇਟ ਦੇ ਵਿੱਚ, ਵਿਚਾਰ ਗੋਸ਼ਟੀ ਦੇ ਵਿੱਚ, ਵਿਚਾਰ ਚਰਚਾ ਦੇ ਵਿੱਚ ਹਾਰ ਜਾਂਦੇ ਹੋ, ਤੁਹਾਨੂੰ ਪਤਾ ਹੈ ਵੀ ਤੁਸੀਂ ਫੈਕਟਸ ਨੂੰ, ਤੱਥਾਂ ਨੂੰ, ਟਰੂਥ ਨੂੰ ਫੇਸ ਨਹੀਂ ਕਰ ਸਕਦੇ। when debate is lost, cylinder becomes the tool of the loser। ਅੱਛਾ। ਫਿਰ ਜਿਹੜਾ ਹਾਰ ਰਿਹਾ ਡਿਬੇਟ, ਉਹ ਕੀ ਕਰੇਗਾ? ਸਿਲੰਡਰ। ਜੀ ਗਾਲਾਂ ਕੱਢੋ, ਬਦਨਾਮ ਕਰੋ, ਨਫ਼ਰਤ ਫੈਲਾਓ, ਐਕੂਜ਼ੇਸ਼ਨ ਕਰੋ ਕਿ ਇਹ ਹੈ, ਉਹ ਹੈ, ਕਿਉਂਕਿ ਤੁਸੀਂ ਸੱਚ ਨੂੰ ਫੇਸ ਹੀ ਨਹੀਂ ਕਰ ਸਕਦੇ, ਤੁਸੀਂ ਹਾਰ ਰਹੇ ਹੋ। ਔਰ ਉਸ ਸਾਰੇ ਦੇ ਥੱਲੇ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਇਹਨੂੰ ਮੋਦੀ ਨੇ ਵੀ ਪਾਰਲੀਮੈਂਟ 'ਚ ਖਲੋ ਕੇ ਅੱਜ ਜਦੋਂ ਬੋਲਿਆ, ਤੇ ਉਹਨੇ ਇਸ ਜੋ ਬਾਹਰੋਂ ਜਿੰਨਾ ਕੁ ਦਬਾਅ ਬਣਿਆ ਉਹਦੇ ਲਈ ਉਹਨੇ ਲਫ਼ਜ਼ ਕਿਹਾ ਫੋਰਨ ਡਿਸਟਰਕਟਿਵ ਆਈਡੀਓਲੋਜੀ, FDI। ਹੁਣ ਪਹਿਲਾਂ ਜਿਹੜਾ FDI ਉਹਨੇ ਕਿਹਾ ਜੀ ਪਹਿਲੇ ਤਾਂ ਫੋਰਨ ਡਾਇਰੈਕਟ ਇਨਵੈਸਟਮੈਂਟ ਸੀ, ਜੀ ਅਸੀਂ ਤਾਂ ਉਹ ਨੀਤੀਆਂ ਬਣਾਈਆਂ ਕਿ ਡਾਇਰੈਕਟ ਇਨਵੈਸਟਮੈਂਟ ਹੋਏ। ਪਰ ਜਿਹੜੇ ਭਾਰਤ ਦੇ ਖਿਲਾਫ ਲੋਕ ਨੇ, ਉਹਨਾਂ ਨੇ ਉੱਥੇ ਜਾ ਕੇ ਉਹ ਮਾਹੌਲ ਬਣਾ ਦਿੱਤਾ ਹੈ ਭਾਰਤ ਦੇ ਖਿਲਾਫ, ਫੋਰਨ ਡਿਸਟਰਕਟਿਵ ਆਈਡੀਓਲੋਜੀ, ਕਿ ਇਹ ਬਾਹਰੋਂ ਆ ਰਹੀ ਹੈ ਡਿਸਟਰਕਟਿਵ ਆਈਡੀਓਲੋਜੀ। ਪਰ ਇਸ ਡਿਸਟਰਕਟਿਵ ਆਈਡੀਓਲੋਜੀ ਦਾ ਇੰਪੈਕਟ ਦੇਖੋ। ਕਸ਼ਮੀਰ ਦੇ ਵਿੱਚ ਜਿੱਥੇ 2G ਇੰਟਰਨੈਟ ਪਿਛਲੇ 1.5 ਸਾਲ ਤੋਂ ਸੀ, ਉਹ 4G ਹੋ ਗਿਆ। ਬਾਈਡਨ ਐਡਮਿਨਿਸਟ੍ਰੇਸ਼ਨ, ਉਹਨਾਂ ਨੂੰ ਪਤਾ ਹੈ ਕਮਲਾ ਹੈਰਿਸ ਦੀ ਕੀ ਪੋਜੀਸ਼ਨ ਹੈ। ਔਰ ਆਲਰੇਡੀ ਅਸੀਂ ਇਹ ਵੀ ਗੱਲ ਕਰਾਂਗੇ ਕਿ ਜਿਸ ਬਾਈਡਨ ਨੇ 20 ਤਰੀਕ ਦੀ ਉਹਨੇ ਸਹੁੰ ਚੁੱਕੀ ਹੋਈ ਹੈ, ਪਿਛਲੇ ਇਹਨਾਂ ਸਾਰੇ ਦਿਨਾਂ 'ਚ ਉਹਨੇ ਕਦੇ ਕਾਲ ਨਹੀਂ, ਉਹਨੇ ਵੀ ਕਾਲ ਕਰਕੇ ਕਿਹਾ, ਕੀ ਕਿਹਾ? ਉਹ ਤਾਂ ਕਹਿ ਰਿਹਾ ਜੀ ਕੋਆਪਰੇਸ਼ਨ ਇਹ ਵੋ, ਪਰ ਤੁਸੀਂ ਇਹ ਬਾਹਰਲੀ ਜਿਹਨੂੰ ਇਹ ਇੰਟਰਫੀਅਰੈਂਸ ਕਹਿ ਰਹੇ ਨੇ ਜਾਂ ਆਈਡੀਓਲੋਜੀ ਕਹਿ ਰਿਹਾ ਹੈ, ਉਹਦਾ ਨਤੀਜਾ ਦੇਖੋ ਕਿ ਸਿੰਘੂ ਬਾਰਡਰ, ਗਾਜ਼ੀਪੁਰ ਔਰ 3rd ਟਿਕਰੀ ਦੇ ਉੱਤੇ ਇੰਟਰਨੈਟ ਰੀਸਟੋਰ ਕਰ ਦਿੱਤਾ ਹੈ, ਇੰਟਰਨੈਟ ਵਾਪਸ ਆ ਗਿਆ। ਗਾਜ਼ੀਪੁਰ ਜਿੱਥੇ ਕਿੱਲਾਂ ਲਾ ਰਹੇ ਸੀ, ਕਿੱਲਾਂ ਪਹਿਲਾਂ ਪੱਟ ਦਿੱਤੀਆਂ, ਕਿਸਾਨਾਂ ਨੇ ਫੁੱਲ ਲਾ ਦਿੱਤੇ। ਉਹਨਾਂ ਨੇ ਕਿਹਾ ਜੀ ਤੁਸੀਂ ਕਿੱਲਾਂ ਬੀਜ ਰਹੇ ਹੋ, ਵੈਸੇ ਆਪਣੇ ਤਾਬੂਤ ਦੇ ਵਿੱਚ ਹੀ ਲਾ ਰਹੇ ਹੋ, ਔਰ ਅਸੀਂ ਜਿਹੜਾ ਇੱਥੇ ਫੁੱਲ ਬੀਜ ਰਹੇ ਹਾਂ। ਪਰ ਇਹ ਇੰਟਰਨੈਟ ਦਾ ਰੀਸਟੋਰ ਹੋਣਾ, ਔਰ ਜਿਹੜੀ ਗੱਲ ਲੱਗਦਾ ਸੀ ਵੀ ਜਿਵੇਂ ਇਹਨਾਂ ਨੇ ਕਿੱਲਾਂ ਲਾ ਕੇ ਜਾਂ ਇਹਨਾਂ ਨੇ ਪਾਰਲੀਮੈਂਟ ਸੈਸ਼ਨ ਜਿਹੜਾ ਵੀਕਐਂਡ ਸੈਚਰਡੇ ਸੰਡੇ ਸੀ, ਉਸ ਦਿਨ ਇਹਨਾਂ ਨੇ ਵਕੀਟ ਕਰਾਉਣ ਦੀ ਲਾਈਨ ਕਰ ਲਈ ਹੋਈ ਸੀ। ਇਹ ਵੀ ਠੀਕ ਹੈ, ਉਹਨੂੰ ਗਾਜ਼ੀਪੁਰ ਬਾਰਡਰ ਤੋਂ ਕ੍ਰੈਡਿਟ ਜਾਂਦਾ ਹੈ ਟਿਕੈਤ ਨੂੰ ਕਿ ਮਹਾਂ ਪੰਚਾਇਤਾਂ ਨੂੰ, ਲੇਕਿਨ ਉਹ ਉਹਨਾਂ ਦੀ ਕੀ ਪਰਵਾਹ ਕਰਦੇ ਨੇ? ਉਹਨਾਂ ਨੇ ਜੇ ਹਕੂਮਤ ਆਈ ਤੇ ਆ ਜਾਂਦੀ, ਜੋ ਉਹਨਾਂ ਨੇ ਕਰਨਾ ਸੀ ਉਹ ਕਰਨਾ ਹੀ ਸੀ। ਇਹ ਥੈਂਕਸ ਟੂ ਰਿਹਾਨਾ, ਥੈਂਕਸ ਟੂ ਗ੍ਰੇਟਾ ਥੈਨਸਬਰਗ, ਥੈਂਕਸ ਟੂ
ਆਲ ਜਿਹੜੇ ਸੈਲੀਬ੍ਰਿਟੀ ਨੇ, ਔਰ ਹੁਣ ਤਾਂ ਇੰਨੀ ਲੰਬੀ ਲਿਸਟ ਹੈ ਜਿਹੜੇ ਨਿਕਲੇ ਨੇ। ਰਾਦਰਵੀਰ ਸਤਨਾਮ ਸਿੰਘ ਉਹਨਾਂ ਨੇ ਸਾਨੂੰ ਭੇਜਿਆ ਵੀ ਉਹਨੂੰ ਜਿਹੜੀ ਹੈ ਦੂਸਰੀ ਬੀਬੀ ਖਲੀਫਾ ਕੀ ਉਹਨਾਂ ਦਾ ਨਾਂ ਹੈ, ਔਰ ਉਹਨਾਂ ਦੇ ਨਾਲ ਵੀ ਚੱਲ ਰਿਹਾ ਹੈ। ਔਰ ਈਵਨ ਗ੍ਰੈਟਾ ਥਾਨਸਬਰਗ ਨਾਲ ਵੀ ਡਿਬੇਟ ਜਿਹੜਾ ਕਿ ਜੀ ਲੰਚ ਮੇਰੇ ਵੱਲੋਂ, ਜਿਵੇਂ ਰੂਪੀ ਕੌਰ ਨੇ ਕਿਹਾ ਹੈ, ਜਗਮੀਤ ਸਿੰਘ ਨੇ ਕਿਹਾ ਕਿ ਜੀ ਮੈਂ ਗੁਲਾਬ ਜਾਮੁਨ ਡਿਜ਼ਰਟ ਮੇਰੇ ਵੱਲੋਂ, ਉਹ ਵੀ ਅੱਗੋਂ ਜਿਹੜੀ ਹੈ ਰੈਸਿਪਰੋਕੇਟ ਕਰ ਰਹੀ ਹੈ ਕਿ ਵੀ ਜੀ ਬਹੁਤ ਸ਼ੁਕਰੀਆ ਕਿ ਵੀ। ਸੋ ਮਤਲਬ ਇਹ ਹੈ ਵੀ ਸਾਰੇ ਨੇ ਜਿੱਥੇ ਇਹਨਾਂ ਦਾ ਅਗਲੀ ਚਿਹਰਾ ਐਕਸਪੋਜ਼ ਕੀਤਾ, ਉੱਥੇ ਨਾਲ ਦੀ ਨਾਲ ਇਹ ਸਟਰੈਂਥ ਵੀ ਦਿੱਤੀ ਕਿ ਜਿਸ ਲੈਵਲ ਦੇ ਉੱਤੇ ਜਾ ਕੇ ਤੁਸੀਂ ਗੱਲ ਕਰ ਰਹੇ ਹੋ, ਉਹ ਹੁਣ ਉਹਨਾਂ ਦੇ ਬਾਲ ਉਹਨਾਂ ਦੇ ਆਪਣੇ ਕੋਰਟ ਦੇ ਵਿੱਚ ਨਹੀਂ ਹੈ ਕਿ ਵੀ ਉਨੇ ਲੈਵਲ ਤੇ ਹੀ ਤੁਸੀਂ ਜਦੋਂ ਚਾਹੋ ਜਿੱਦਾਂ ਨੂੰ ਮਾਰੋ। ਹੁਣ ਤੁਹਾਡੇ ਸਿਰ ਚੜ ਕੇ ਵੀ ਆ ਗਏ ਨੇ। ਜਿਵੇਂ ਉਹ ਹਾਕੀ 'ਚ ਹੁੰਦਾ ਸੀ, ਜਿਵੇਂ ਬਹੁਤ ਅੱਛਾ ਪਲੇਅਰ ਸੀ ਸੁਰਜੀਤ ਸਿੰਘ, ਤੇ ਉਹਨਾਂ ਬਾਰੇ ਹੁੰਦਾ ਸੀ ਕਿ ਵੀ ਇਹ ਸਿਰ ਚੜ ਕੇ ਰਹਿੰਦਾ ਔਰ ਰੌਕ ਬਣ ਕੇ ਖਲੋ ਜਾਂਦਾ, ਅੱਗੇ ਜਾਣ ਨਹੀਂ ਦਿੰਦਾ। ਸੋ ਇਹ ਰੌਕ ਵਾਂਗ ਜਿਹੜੀ ਡਿਫੈਂਸ ਲਾਈਨ ਖੜੀ ਹੋ ਗਈ ਬਾਹਰ, ਜਿਹਦੇ 'ਚ ਇਹਨਾਂ ਸੈਲੀਬ੍ਰਿਟੀਜ਼ ਦਾ ਬਹੁਤ ਵੱਡਾ ਰੋਲ ਹੈ, ਉਹਨੇ ਇੱਕ ਵੱਡੀ ਨਸਲਕੁਸ਼ੀ ਐਟਲੀਸਟ ਉਹਨੂੰ ਪੋਸਟਪਨ ਕਰ ਦਿੱਤਾ। ਉਹ ਦੇਖਣਗੇ ਆਪਣਾ ਟਾਈਮ ਕਦੋਂ ਕਰਨਾ, ਉਹਨਾਂ ਨੇ ਕੀ ਕਰਨਾ। ਔਰ ਤੁਸੀਂ ਵੀਕਐਂਡ ਦਾ ਪੁੱਛਿਆ ਸੀ, ਸੈਚਰਡੇ ਕਸ਼ਮੀਰ ਸੋਲੀਡੈਰਿਟੀ ਡੇ ਫਰਾਈਡੇ ਦੇ ਹਵਾਲੇ ਨਾਲ ਅਸੀਂ ਜਿਹੜਾ ਆਪਣੇ ਪ੍ਰੋਗਰਾਮ 'ਚ ਮੈਂਸ਼ਨ ਕੀਤਾ ਸੀ ਕਿ ਉਹਨੂੰ ਅਸੀਂ ਕਰਨਾ। ਉਹ ਵੀ ਅਸੀਂ ਸੈਕੰਡ ਸੈਗਮੈਂਟ ਦੇ ਵਿੱਚ, ਕਿਉਂਕਿ ਨਿਊਯਾਰਕ ਅਸੈਂਬਲੀ ਨੇ ਵੀ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਰੈਜ਼ੋਲੂਸ਼ਨ ਕੀਤਾ, ਔਰ ਇਸ ਦੇ ਨਾਲ ਨਾਲ ਇਹ ਸਾਰੇ ਮੌਕੇ 'ਤੇ ਕਈ ਥਾਵਾਂ 'ਤੇ ਇੰਟਰਵਿਊ, ਜਿਵੇਂ ਸੰਡੇ ਜਿਹੜਾ ਵੌਇਸ ਆਫ ਸਾਊਥ ਏਸ਼ੀਆ ਦੇ ਨਾਲ ਮੇਰਾ ਆਲਮੋਸਟ ਅੱਧੇ ਘੰਟੇ ਦਾ ਇੰਟਰਵਿਊ ਸੀ। ਔਰ ਮੈਂ ਟੈਕਨੀਕਲ ਟੀਮ ਦਾ ਸ਼ੁਕਰੀਆ ਵੀ ਅਦਾ ਕਰਦਾ ਕਿ ਫਰਾਈਡੇ ਵਾਲਾ ਸ਼ਾਮ ਦਾ ਕਸ਼ਮੀਰ ਸੋਲੀਡੈਰਿਟੀ ਡੇ ਦਾ ਪ੍ਰੋਗਰਾਮ ਜਿਹੜਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਸੀ, ਉਹ ਵੀ ਸੈਚਰਡੇ ਜਿਹੜਾ ਚੱਲਿਆ। ਔਰ ਦੂਸਰਾ ਵੀ ਜਿਹੜਾ ਇੰਟਰਵਿਊ ਸੀ ਨਾਲ ਦੀ ਨਾਲ ਉਹ ਪੋਸਟ ਹੋਇਆ, ਔਰ ਸਾਡੇ ਸੈਕੰਡ ਸੈਗਮੈਂਟ 'ਚ ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ। ਪਰ ਇਸ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਭਾਈ ਇਹ ਜਿਹੜਾ ਦੋ ਮੂੰਹੇ ਸੱਪ ਜਿਹਨੂੰ ਲੀਡ ਮੋਦੀ ਕਰ ਰਿਹਾ ਹੈ, ਇਹਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਿਸ ਕਿਸਮ ਦੇ ਲਫ਼ਜ਼ ਇਸਤੇਮਾਲ ਕੀਤੇ, ਉਹਨੇ ਜਿਹੜਾ ਸਾਰੇ ਮੂਵਮੈਂਟ ਨੂੰ ਹੀ, ਕੱਲੀ ਕਿਸਾਨ ਮੂਵਮੈਂਟ ਦੇ ਤਾਂ ਸਾਹਮਣੇ ਉਹ ਜਿਹੜਾ ਉਹ ਸਾਹਮਣੇ ਨਜ਼ਰ ਆ ਰਹੀ ਹੈ ਮੂਵਮੈਂਟ, ਪਰ ਸਾਰੀਆਂ ਹੀ ਜਿਹੜੀਆਂ ਐਜੀਟੇਸ਼ਨ ਜਿਨ੍ਹਾਂ ਦੇ ਵਿੱਚ ਜਿਹੜਾ ਸੀਏ ਦੇ ਖਿਲਾਫ ਵੀ ਔਰ ਕਸ਼ਮੀਰ ਦੇ ਮੁੱਦੇ ਤੇ ਵੀ, ਉਹਨਾਂ ਸਾਰੀਆਂ ਨੂੰ ਹੀ ਰਿਡੀਕਿਊਲ ਕੀਤਾ। ਔਰ ਈਵਨ ਜਿਹੜੇ ਲੋਕ ਜਿਹੜੇ ਤਾਂ ਪ੍ਰਭਾਵਿਤ ਨੇ ਕਸ਼ਮੀਰ ਮੁੱਦੇ ਤੇ, ਕਸ਼ਮੀਰੀ ਨੇ, ਸਿੱਖਾਂ ਨਾਲ ਜੋ ਧੱਕਾ ਹੋ ਰਿਹਾ ਸਿੱਖ ਨੇ, ਜੇ ਸੀਏ ਦੇ ਖਿਲਾਫ ਫਰੰਟ ਲਾਈਨ ਮੁਸਲਮਾਨਾਂ ਦੀ ਸੀ, ਪਰ ਜ਼ਾਹਰ ਹੈ ਕਿ ਜਿਹੜੇ ਕੁਛ ਜਾਗਦੀ ਜ਼ਮੀਰ ਵਾਲੇ ਹਿੰਦੂ, ਭਾਵੇਂ ਉਹ ਕੋਈ ਲਿਬਰਲ ਹੈ ਜਾਂ ਕੋਈ ਹੋਰ ਹੈ, ਉਹ ਵੀ ਇਹਨਾਂ ਸਾਰੀਆਂ ਮੂਵਮੈਂਟਸ ਦੇ ਵੇਲੇ ਅੱਗੇ ਆਏ। ਅੱਜ ਫਾਰਮਰ ਮੂਵਮੈਂਟ ਦੇ ਵੇਲੇ ਵੀ ਨੇ, ਔਰ ਉਹਨਾਂ ਨੂੰ ਨੇ ਰਿਡੀਕਿਊਲ ਕਰਦਿਆਂ ਕਿਹਾ ਕਿ ਭਾਈ ਇਹ ਤਾਂ ਅੰਦੋਲਨ ਜੀਵੀ ਨੇ। ਉਹਨੇ ਕਿਹਾ ਜੀ ਜਿਵੇਂ ਕੋਈ ਬੁੱਧੀਜੀਵੀ ਹੁੰਦਾ ਹੈ, ਕੋਈ ਹੋਰ ਹੁੰਦਾ ਹੈ, ਇਹ ਅੰਦੋਲਨ ਜੀਵੀ ਨੇ ਕਿ ਭਾਈ ਇਹ ਤਾਂ ਸਿਰਫ ਪਿੱਛੋਂ ਰਹਿ ਕੇ ਜਾਂ ਅੱਗੇ ਆ ਕੇ ਅੰਦੋਲਨ ਕਰਦੇ ਨੇ। ਕਿਉਂ ਅੰਦੋਲਨ ਜੀਵੀ ਨੇ? ਕਿਉਂਕਿ ਇਹ ਅਲਟੀਮੇਟਲੀ ਇਹ ਪੈਰਾਸਾਈਟ ਨੇ, ਕਿਉਂਕਿ ਇਹਨਾਂ ਦੀ ਰੋਟੀ ਰੋਜ਼ੀ ਦੇ ਨਾਲ ਜੁੜੀ ਹੋਈ ਹੈ, ਔਰ ਇਹਨਾਂ ਤੋਂ ਖਬਰਦਾਰ ਰਹੋ। ਸੋ ਉਹਨੇ ਇਹੀ ਨਹੀਂ, ਬਾਕੀਆਂ ਨੂੰ ਤਾਂ ਜੋ ਇਹ ਕਹਿ ਹੀ ਰਹੇ ਨੇ ਉਹਨਾਂ ਨੇ ਜਿਹੜੇ ਰੱਖੇ ਹੋਏ ਨੇ ਆਪਣੇ ਮੀਡੀਆ ਦੇ ਵਿੱਚ, ਪਰ ਜਿਹੜੇ ਈਵਨ ਜਾਗਦੀਆਂ ਜ਼ਮੀਰਾਂ ਵਾਲੇ ਕਿਸੇ ਵੀ ਮੁੱਦੇ ਦੇ ਉੱਤੇ ਉਹਨੇ ਕਿਹਾ ਜੀ ਤੁਹਾਨੂੰ ਇਹ ਚਿਹਰੇ ਹਰ ਥਾਂ ਨਜ਼ਰ ਆਣਗੇ, ਔਰ ਇਹ ਜਿਹੜੇ ਨੇ ਅੰਦੋਲਨ ਜੀਵੀ ਨੇ। ਪਰ ਤੁਸੀਂ ਦੇਖੋ ਕਿ ਲੈਫਟ ਹੈਂਡਡ ਸਿੱਖਾਂ ਦੀ ਤਾਰੀਫ ਵੀ ਉਹਨੇ ਕਿਹਾ ਜੀ सिखों के बारे में बहुत कुछ कहा जा रहा है, उन्होंने देश को क्या नहीं दिया। मतलब हुण जिहड़ा आम है इन्हां दा भगत कोई वो कहेगा देखो जी ये तो एवें सिख खाम खा पंगा लै रहे ने, वो तो कह रहे हैं कि हाँ वो तो सिखां दी तारीफ कर रहे, पर जिवें वो सारे इशू नूं वाटर डाउन कर रहा है कि जी आ जाओ गलबात कर लीजिए, हाँ अगर उसमें कोई कमज़ोरी है तो उसको कस देंगे, ढीलापन है तो उसको कस देंगे, जे कोई गलती हो हमें मौका तो दो, हाँ हम उसको ढीला है तो टाइट कर देंगे, लूज है तो कस देंगे। और जिस किस्म दी उदी शक्ल जिहड़ी है बनी हुई है, और जिवें दी वो फिर एक वो लाफ्टर दिंदा है, उस तो तुसीं अंदाज़ा ला सकते हो कि भाई उस सारे दे अंदर किस किस्म दा खचरापन ही नहीं, बदमाश एग्जीक्यूशनर जिवें जिन्हें एग्जीक्यूट करना हुंदा है वो तुहानूं जिहड़ी लास्ट वैलकम दे रहा होए, और वो कहे कि जी दसो तुहाडी की ख्वाहिश है, उस किस्म दा इस दा जिहड़ा है। और हालांकि
ਔਰ ਉਹ ਜਿਹੜੇ ਕਰਨ ਵਾਲੇ ਨੇ ਉਹਨੂੰ ਪਰਜੀਵੀ ਕਹਿ ਰਿਹਾ, ਪੈਰਾਸਾਈਟ ਕਹਿ ਰਿਹਾ। ਹਾਲਾਂ ਇਹਦੇ ਉੱਤੇ ਬਹੁਤ ਸਾਰਿਆਂ ਨੇ ਕਿਹਾ ਕਿ ਭਾਈ ਅਸਲ 'ਚ ਤਾਂ ਤੂੰ ਜੁਮਲਾ ਜੀਵੀ ਹੈ, ਵੀ ਤੂੰ ਸਾਰੀ ਹਕੂਮਤ ਹੀ ਜੁਮਲਿਆਂ ਦੇ ਸਿਰ ਦੇ ਉੱਤੇ ਕਰਦਾ ਹੈ। ਤੇ ਉਹਨਾਂ ਨੇ ਕਿਹਾ ਵੀ ਇਹ ਇਕੱਲਾ ਜੁਮਲਾ ਜੀਵੀ ਨਹੀਂ ਹੈ, ਇਹ ਭਾਸ਼ਣ ਜੀਵੀ ਪਰਜੀਵੀ ਹੈ ਕਿ ਲੈਕਚਰ ਕਰ ਕਰਕੇ ਜਿਹੜਾ ਉਹ ਸਾਰੇ ਚੋਂ ਕੱਢਦਾ। ਔਰ ਗੱਲ ਇੱਥੇ ਨਹੀਂ ਹੈ, ਉਹਨੇ ਇਸ ਅੰਦਾਜ਼ ਦੇ ਵਿੱਚ ਵੀ ਕਿ ਬਈ ਇੱਕ ਤਾਂ ਡਿਸਟਰਕਟਿਵ ਆਈਡੀਓਲੋਜੀ, ਔਰ ਜਦੋਂ ਹੁਣ ਕਿਉਂਕਿ ਬੰਗਾਲ ਔਰ ਅਸਾਮ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਉਹਦੇ 'ਚੋਂ ਜਾ ਕੇ ਕਹਿ ਰਿਹਾ ਕਿ ਜੀ ਇਹ ਜਿਹੜਾ ਫੋਰਸਿਸ ਅਬਰੋਡ ਕੰਸਪਾਇਰਿੰਗ ਟੂ ਡਿਸਟਰੋਏ ਇੰਡੀਅਨ ਟੀ, ਪ੍ਰਾਈਮ ਮਿਨਿਸਟਰ ਮੋਦੀ। ਹੁਣ ਅਸਾਮ 'ਚ ਵੋਟਾਂ ਲੈਣੀਆਂ ਨੇ, ਸਭ ਤੋਂ ਜ਼ਿਆਦਾ ਉੱਥੇ ਜਿਹੜੀ ਹੈ ਟੀ ਪਲਾਂਟੇਸ਼ਨ ਹੈ, ਚਾਹ ਦੇ ਬਾਗ ਨੇ, ਉੱਥੋਂ ਹੀ ਈਸਟ ਇੰਡੀਆ ਕੰਪਨੀ ਨੇ ਪੈਸੇ ਬਣਾਏ। ਔਰ ਪ੍ਰਾਈਮ ਮਿਨਿਸਟਰ ਮੋਦੀ ਸੈਡ ਔਨ ਸੰਡੇ some forces abroad were conspiring to tarnish the image of Indian tea. I want to tell you about a conspiracy hatched to defame the country. The conspirators have not even spared Indian tea. They are saying the image of Indian tea has to be defamed worldwide systematically. ਹੁਣ ਕਿਨੇ ਚਾਹ ਦੇ ਉੱਤੇ ਕਿਹਾ ਤੇ ਕਿਨੇ ਨਹੀਂ, ਪਰ ਉਹੀ ਹੈ ਕਿ ਭਾਈ ਉਹ ਜਿਹੜਾ ਕੁਛ ਉਹਨਾਂ ਦੇ ਅੰਦਰ ਇੱਕ ਭੈ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਰੈਟਲਡ ਹੈ, ਇਹ ਜੋਲਟਡ ਹੈ, ਇਹ ਬਿਲਕੁਲ ਦਿਮਾਗੀ ਤਵਾਜ਼ਨ ਉਹਨੇ ਖੋ ਦਿੱਤਾ, ਸ਼ਕਲੋਂ ਹੀ ਲੱਗਦਾ। ਜੇ ਇਦਾਂ ਦਾ ਬੰਦਾ ਆਮ ਸੜਕ ਤੇ ਤੁਰਿਆ ਜਾਂਦਾ ਹੋਏ ਤਾਂ ਲੋਕ ਫੜ ਕੇ ਪੁਲਿਸ ਦੇ ਹਵਾਲੇ ਕਰਨ। ਹਾਂ, ਕਹਿਣ ਜੀ ਇਹ ਹਿੱਲਿਆ ਬੰਦਾ ਹੈ, ਕੁਝ ਕਿਸੇ ਦੇ ਸਿਰ 'ਚ ਕੁਛ ਨਾ ਮਾਰ ਦੇ। ਸੋ ਇਸ ਸਾਰੇ ਦੇ ਚੱਲਦੇ ਆ, ਇਹ ਠੀਕ ਹੈ ਦੁਸ਼ਮਣ ਬਾਤ ਕਰੇ ਅਨਹੋਣੀ ਮੂਵਮੈਂਟ ਦੇ ਹਵਾਲੇ ਨਾਲ ਵੀ ਜੋ ਬਹੁਤ ਸਾਰਾ ਕੁਛ ਹੈ ਉਹ ਅਸੀਂ ਰੋਜ਼ਾਨਾ ਆਲਮੋਸਟ ਡਿਸਕਸ ਕਰਦੇ ਹੀ ਹਾਂ। ਪਰ ਮੈਂ ਕਲੋਜ਼ਿੰਗ 'ਚ ਜ਼ਰੂਰ ਕਹਾਂਗਾ ਕਿ 1.5 ਮਿੰਟ ਦੀ ਜਿਹੜੀ ਵੀਡੀਓ ਜਿਹੜੀ ਸਾਡਾ ਜਿਹੜਾ 26 ਜਨਵਰੀ ਦੀ ਪੀਕ ਸੀ ਔਰ ਜਿਹੜਾ ਇਹ ਮੈਸੇਜ ਦਿੱਤਾ ਹੈ ਕਿ ਭਾਈ ਅਸੀਂ ਲਾਲ ਕਿਲਾ ਪਹਿਲਾਂ ਵੀ ਫਤਹ ਕੀਤਾ ਹੈ, ਇਹ ਲਾਲ ਕਿਲਾ ਸਾਡਾ ਹੈ ਔਰ ਇਹ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜੀ ਅਸੀਂ ਬਾਉਂਡਰੀ ਕਹਿੰਦੇ ਹਾਂ, ਸੋ ਲਾਲ ਕਿਲਾ ਜਮਨਾ ਦੇ ਉਰਾਰ ਰਹੀ ਹੈ। ਸੋ ਅਸੀਂ ਵਾਘਾ ਤੋਂ ਜਮਨਾ ਤੱਕ ਖਾਲਿਸਤਾਨ ਦਾ ਬਾਰਡਰ ਵੀ ਜਿਹੜਾ ਹੈ ਉਹ ਡਿਫਾਈਨ ਕਰ ਦਿੱਤਾ ਹੈ ਤੇ ਇਹ ਵੀ ਦੱਸ ਦਿੱਤਾ ਹੈ ਕਿ ਤੁਹਾਡੀ ਫੌਜ, ਤੁਹਾਡੀ ਪੁਲਿਸ, ਤੁਹਾਡੇ ਨੈਟਵਰਕ ਦੇ ਹੁੰਦਿਆਂ ਨੋ ਮੈਟਰ ਤੁਸੀਂ ਕੀ ਕੰਸਪੀਰੇਸੀ ਕੀਤੀ ਹੋਏਗੀ, ਲੇਕਿਨ ਜਿਸ ਸਪਿਰਿਟ ਦੇ ਨਾਲ ਸਿੱਖ ਯੋਧਿਆਂ ਨੇ ਜਾ ਕੇ ਝੰਡਾ ਗੱਡਿਆ, ਪਰਚਮ ਆਪਣਾ ਲਹਿਰਾਇਆ, ਇਹੀ ਸਪਿਰਿਟ ਸਾਡੀ ਜਿਹੜੀ ਹੈ ਲੈਗੇਸੀ ਬਣ ਗਈ ਹੈ ਔਰ ਇਹ ਸਾਡੀ ਸਟਰੈਂਥ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਟੈਕਨੀਕਲ ਟੀਮ ਨੂੰ ਕਹਿੰਦੇ ਆ ਕਿ ਉਹ ਜਿਹੜੀ ਵੀਡੀਓ ਹੈ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦਿਖਾ ਦੇਣ। ਜੀ बाज ऊपर गुरु का पद वाहिगुरु वाहिगुरु जी का खालसा वाहिगुरु जी की फतेह।